ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਾਹਿਬ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸਰੋਤਿਓ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਸਵਾਗਤ ਕਰਦੇ ਹਾਂ ਅਤੇ ਆਪਣੇ ਨਾਲ ਸਵੇਰ ਦੇ ਖਬਰ ਤੇ ਨਜ਼ਰ ਪ੍ਰੋਗਰਾਮ 'ਚ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ ਜੀ ਰਾਜਕਰਮਵੀਰ ਸਿੰਘ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408 272 2500। ਇਸ ਦੇ ਨਾਲ ਨਾਲ ਕ੍ਰਿਸ਼ਨ ਧਨੋਤਾ ਜੀ ਯੂਬਾ ਸਿਟੀ ਤੋਂ, ਅਮਰਜੀਤ ਦਸਾਂਝ ਯੂਬਾ ਸਿਟੀ ਤੋਂ, ਸੁੱਚਾ ਸਿੰਘ ਜੀ ਫਰੈਜ਼ਨੋ ਤੋਂ, ਗੁਰਵਿੰਦਰ ਸਿੰਘ ਅਵਤਾਰ ਸਿੰਘ ਚੰਦੀ ਆਰਨੋ ਐਕਸਪ੍ਰੈਸ ਵਾਲੇ ਕੋਚੈਲਾ ਤੋਂ, ਜੱਸੀ ਗਿੱਲ ਪਲੰਬਿੰਗ ਵਾਲੇ ਬੇਕਰਸਫੀਲਡ ਤੋਂ, ਲਾਲੀ ਸਿੱਧੂ ਬੇਕਰਸਫੀਲਡ ਤੋਂ, ਗੁਰਪਾਲ ਸੋਹਲ ਕਲੋਵਿਸ ਤੋਂ, ਬਿੱਲਾ ਸਿੰਘ ਏੜਾ ਜੀ ਸੈਨ ਹੋਜ਼ੇ ਤੋਂ ਅਤੇ ਪ੍ਰੀਤਮ ਸਿੰਘ ਤਲਵਿੰਦਰ ਸਿੰਘ ਗਿੱਲ ਬੇਕਰਸਫੀਲਡ ਤੋਂ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 408 722 7698 ਦੇ ਉੱਤੇ। ਮਿੰਟੂ ਗੁਰੂਸਰੀਆ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਰਾਮਨਾਥ ਕੋਵਿੰਦ ਬਣੇ ਭਾਰਤ ਦੇ ਨਵੇਂ ਰਾਸ਼ਟਰਪਤੀ। ਦੇਖੋ, ਇਹ ਨਤੀਜਾ ਪਹਿਲਾਂ ਹੀ ਲਿਖਿਆ ਪਿਆ ਸੀ ਕੰਧ ਤੇ ਜੀ, ਉਹੀ ਹੋਇਆ ਬਿਲਕੁਲ। ਲੋਕੀ ਜਿੰਨੀ ਗਿਣਤੀ ਮਿਣਤੀ ਲਾਈ ਬੈਠੇ ਸਨ ਆਪਣੀ ਬੁੱਧੀ ਦੇ ਅਨੁਸਾਰ ਕਿ 65% ਇਹਨਾਂ ਦੇ ਕੋਲ ਵੋਟ ਹੈਗੀ ਆ, ਤੇ ਐਗਜ਼ੈਕਟ 65% ਦੀ ਵੋਟ ਨਿਕਲੀ ਆ ਰਾਮਨਾਥ ਕੋਵਿੰਦ ਦੀ, 65.65%। ਤੇ ਉਹੀ ਜਿਹੜੀ 35% ਦੀ ਵੋਟ ਬੀਬੀ ਮੀਰਾ ਕੁਮਾਰ ਦੀ ਰਹਿ ਗਈ ਆ। ਯਾਨੀ ਨਤੀਜਾ ਹੂਬਹੂ ਉਹ ਆਇਆ ਜਿਹੜਾ ਲੋਕਾਂ ਨੇ ਕਿਆਸਿਆ ਹੋਇਆ ਸੀ, ਲੋਕਾਂ ਨੇ ਕਿਆਸਿਆ ਹੋਇਆ ਸੀ। ਪਰ ਇੱਕ ਚੀਜ਼ ਜਿਹੜੀ ਉਹ ਹਲੋਕਾਰੀ ਹੋਈ ਆ, ਉਹ ਹੋਈ ਆ ਕਿ ਕਾਂਗਰਸ ਦੇ ਕੋਲ ਜਿੰਨਾ ਕੁ ਹੈ ਸੀ ਬਾਹੂਬਲ, ਉਹ ਵੀ ਬਾਹੂਬਲ ਖਿੰਡਿਆ ਪੁੰਡਿਆ ਨਜ਼ਰ ਆਇਆ। ਬਹੁਤ ਸਾਰੇ ਰਾਜਾਂ ਦੇ ਵਿੱਚ ਕਾਂਗਰਸੀ ਵੋਟ ਹੈ ਜਿਹੜੀ ਕ੍ਰਾਸ ਵੋਟਿੰਗ ਹੋਈ ਹੈ ਜੀ। ਕ੍ਰਾਸ ਵੋਟਿੰਗ ਦਾ ਮਤਲਬ ਇਹ ਹੁੰਦਾ ਕਿ ਕਿਸੇ ਪਾਰਟੀ ਨੇ ਸਪਸ਼ਟ ਸਟੈਂਡ ਲਿਆ, ਐਲਾਨ ਕੀਤਾ ਕਿ ਅਸੀਂ ਇਸ ਉਮੀਦਵਾਰ ਨੂੰ ਵੋਟ ਕਰਨੀ ਹੈ, ਪਰ ਉਹਦੇ ਆਪਣੇ MLA ਜਾਂ ਮੈਂਬਰ ਪਾਰਲੀਮੈਂਟ ਹੈ ਜਿਹੜੇ ਉਹ ਦੂਜੀ ਧਿਰ ਨੂੰ ਵੋਟ ਕਰਦੇ ਨੇ, ਉਹਨੂੰ ਕਹਿੰਦੇ ਆ ਕ੍ਰਾਸਿੰਗ ਵੋਟ। ਕ੍ਰਾਸਿੰਗ ਵੋਟ ਹੈ ਜਿਹੜੀ ਉਹ ਇੱਥੇ ਹੋਈ ਹੈ, ਕ੍ਰਾਸ ਵੋਟਿੰਗ ਜਿਹਨੂੰ ਕਹਿੰਦੇ ਆ। ਹੁਣ ਇਹਦੇ ਵਿੱਚ ਗੁਜਰਾਤ ਹੈ ਜਿਹੜਾ, ਉੱਥੇ ਬਹੁਤ ਇੱਕ ਦਿਲਕਸ਼ ਨਜ਼ਾਰਾ ਵੇਖਣ ਨੂੰ ਮਿਲਿਆ। ਉਹ ਕੀ ਸੀਗਾ ਕਿ ਉੱਥੇ ਕਾਂਗਰਸ ਤੇ NCP ਇਹਨਾਂ ਦੇ ਕੁੱਲ ਮਿਲਾ ਕੇ 59 ਸਨ, 59 ਬਣਦੇ ਸੀਗੇ ਵਿਧਾਨ ਘਰ। 59 ਦੇ ਵਿੱਚੋਂ ਮੀਰਾ ਕੁਮਾਰ ਨੂੰ ਸਿਰਫ 49 ਵੋਟਾਂ ਪਈਆਂ ਨੇ, ਮਤਲਬ ਕਿ 10 ਨੇ ਕ੍ਰਾਸ ਵੋਟਿੰਗ ਕਰ ਦਿੱਤੀ ਕੱਲੇ ਗੁਜਰਾਤ ਦੇ ਵਿੱਚ। ਦਿੱਲੀ ਦੇ ਵਿੱਚ ਵੀ ਇਹੋ ਕੁਛ ਹੀ ਹੋਇਆ। ਵੈਸੇ ਦਿੱਲੀ 'ਚ ਵੀ ਜੇ ਲਾਈਏ ਤੇ ਆਮ ਆਦਮੀ ਪਾਰਟੀ ਦੇ 62 ਵਿਧਾਇਕਾਂ ਨੇ ਇਹ ਗੱਲ ਕਹੀ ਸੀ ਕਿ ਮਤਲਬ ਕਿ ਪਾਰਟੀ ਨੇ ਜੋ ਗਾਈਡਲਾਈਨ ਦਿੱਤੀ ਸੀ ਕਿ ਅਸੀਂ ਵੋਟ ਕਰਾਂਗੇ ਮੀਰਾ ਕੁਮਾਰ ਨੂੰ, ਤਾਂ ਉਹਦੇ 'ਚ ਮੇਰੇ ਖਿਆਲ ਦੇ ਨਾਲ 55 ਵੋਟਾਂ ਪਈਆਂ ਨੇ ਮੀਰਾ ਕੁਮਾਰ ਨੂੰ। ਇਹਨਾਂ ਦੇ ਵਿੱਚ ਕਿਉਂਕਿ 2-4 ਬਾਗੀ ਵੀ ਹੈਗੇ ਆ, ਕਪਿਲ ਮਿਸ਼ਰਾ ਜਿਹੜਾ ਉਹ ਵੀ ਖੁੱਲ੍ਹ ਕੇ ਖੇਡਦਾ ਪਿਆ, ਪਰ ਬਾਵਜੂਦ ਇਸ ਦੇ ਫਿਰ ਵੀ ਆਮ ਆਦਮੀ ਪਾਰਟੀ ਵਾਲਿਆਂ ਨੇ ਆਪਣੀ ਟੀਮ ਨੂੰ ਥੋੜ੍ਹਾ ਜਿਹਾ ਸੰਭਾਲੀ ਰੱਖਿਆ। ਉਹਦਾ ਮਹਾਰਾਸ਼ਟਰ ਦੇ ਵਿੱਚ ਵੀ ਕ੍ਰਾਸ ਵੋਟਿੰਗ ਹੋ ਗਈ ਕਾਂਗਰਸ ਦੀ, ਗੋਆ ਦੇ ਵਿੱਚ ਵੀ ਹੋ ਗਈ, ਉੱਤਰ ਪ੍ਰਦੇਸ਼ ਦੇ ਵਿੱਚ ਵੀ ਹੋ ਗਈ, ਪੱਛਮੀ ਬੰਗਾਲ 'ਚ ਕਾਂਗਰਸ ਨਾਲ ਵੀ ਮਾੜੀ ਹੋਈ, ਤ੍ਰਿਣਮੂਲ ਕਾਂਗਰਸ ਦੀ ਉਹਨਾਂ ਦੀ ਵੀ ਮਾੜੀ ਹੋਈ ਆ, ਉਹਨਾਂ ਦੀ ਕ੍ਰਾਸ ਵੋਟਿੰਗ ਜਿਹੜੀ ਹੋ ਗਈ। ਸੋ ਇਹ ਇੱਕ ਬਹੁਤ ਕਾਂਗਰਸ ਲਈ ਚਿੰਤਾ ਦਾ ਵਿਸ਼ਾ ਆ ਕਿ ਜੋ ਇਹਨਾਂ ਦੇ ਕੋਲੇ ਥੋੜ੍ਹੀ ਬਹੁਤ ਸ਼ਕਤੀ ਬਚੀ ਹੈ ਉਹ ਵੀ ਸੰਗਠਿਤ ਨਹੀਂ ਹੈ, ਉਹ ਵੀ ਐਨ ਮੌਕੇ ਤੇ ਹੈ ਜਿਹੜੀ ਉਹਦਾ ਕੋਈ ਪਤਾ ਹੀ ਨਹੀਂ ਕਿ ਉਹਨੇ ਕਿਹੜੇ ਪਲੜੇ 'ਚ ਤੁਲ ਜਾਣਾ, ਯਾਨੀ ਉਹ ਵੀ ਅਸੰਗਠਿਤ ਆ, ਉਹ ਵੀ ਇਕੱਠੀ ਨਹੀਂ ਹੈ। ਸੋ ਇਹ ਕਾਂਗਰਸ ਲਈ ਇੱਕ ਅੱਖਾਂ ਖੋਲ੍ਹਣ ਵਾਲਾ ਸੱਚ ਹੈ। ਜੇ ਅੱਖਾਂ ਖੋਲ੍ਹਣ, ਵੈਸੇ ਇਹਨਾਂ ਨੇ ਅੱਖਾਂ ਖੋਲ੍ਹਣੀਆਂ ਨਹੀਂ, ਪਰ ਇਸ ਮਾਮਲੇ ਦੇ ਵਿੱਚ ਜੇ ਦੂਜੇ ਪੱਖ ਤੋਂ ਅਸੀਂ ਦੇਖੀਏ, ਦੂਜੀ ਧਿਰ ਤੋਂ ਅਸੀਂ ਦੇਖੀਏ ਕਿ ਰਾਮਨਾਥ ਕੋਵਿੰਦ ਦੇ ਰੂਪ ਦੇ ਵਿੱਚ 14ਵਾਂ ਰਾਸ਼ਟਰਪਤੀ ਭਾਰਤ ਨੂੰ ਮਿਲ ਗਿਆ। ਰਾਮਨਾਥ ਕੋਵਿੰਦ ਜਿਹੜਾ ਕਿ ਬਹੁਤ ਸਧਾਰਨ ਪਰਿਵਾਰ 'ਚ ਉੱਠਿਆ। ਕਮਾਲ ਦੀ ਗੱਲ ਹੈ ਕਿ ਛੱਪਰ ਦੇ ਵਿੱਚ ਰਹਿੰਦੇ ਸੀ, ਛੱਪਰਨੁਮਾ ਘਰ ਸੀਗਾ, ਔਰ ਬਚਪਨ ਦੇ ਵਿੱਚ ਹੀ ਮਾਂ ਗੁਜ਼ਰ ਗਈ। ਮਾਂ ਕਿਵੇਂ ਗੁਜ਼ਰੀ? ਕਿਉਂਕਿ ਛੱਪਰ ਨੂੰ ਅੱਗ ਲੱਗ ਗਈ ਸੀਗੀ। ਭਾਬੀ ਨੇ ਪਾਲਿਆ, ਹਾਲੇ ਵੀ ਉਹਦੀ ਭਾਬੀ ਉਹ ਹੈਗੀ ਆ ਤੇ ਉਹਨੂੰ ਲੱਲਾ ਕਹਿ ਕੇ ਪੁਕਾਰਦੀ ਹੈ। ਹਾਲਾਂਕਿ ਉਹਦੀ ਆਪਦੀ ਉਮਰ 71 ਸਾਲ ਦੀ ਹੋ ਗਈ ਹੈ, ਭਰਜਾਈ ਅੱਜ ਵੀ ਉਹਨੂੰ ਲੱਲਾ ਕਹਿੰਦੀ ਹੈ। ਸੋ ਉਸ ਸਰ ਦੇ ਛੱਪਰ 'ਚੋਂ, ਘਾਹ ਫੂਸ ਦੇ ਛੱਪਰ 'ਚੋਂ ਰਾਸ਼ਟਰਪਤੀ ਭਵਨ ਤੱਕ ਸਫ਼ਰ ਤੈਅ ਕਰ ਜਾਣਾ, ਇਹ ਆਪਣੇ ਆਪ ਦੇ ਵਿੱਚ ਇੱਕ ਜਾਦੂਈ ਸਫ਼ਰ ਆ ਕਿਸੇ ਵੀ ਬੰਦੇ ਲਈ। ਹੁਣ ਇਹ ਬਾਕੀ ਸਮਾਂ ਤੈਅ ਕਰੂਗਾ ਕਿ ਇਸ ਰਾਸ਼ਟਰਪਤੀ ਨੇ
कैसा राष्ट्रपति बन के राष्ट्रपति भवन चो निकलना रुखसत होना। अज जिवें हुण पिछला राष्ट्रपति है प्रणब मुखर्जी, ये राष्ट्रपति बहुता बोलिया नहीं, बहुत वड्डे वड्डे मौकों ते नहीं बोलिया, सगों चुप रह के प्रधानमंत्री दी जिहड़ी एक हुंदी है रिमोट ਉਹਦੇ ਤੇ भी काम करता रहा। जिद्दां साडे इत्थे भारत दे विच 2-3 राष्ट्रपति ये रहे जिन्हां नूं आपां रबड़ दी मोहर कह सकते हैं। उन्हां दे विचों एक ज्ञानी जैल सिंह सी जिन्हें आख्या सीगा कि मैं ते इंदिरा गांधी ते आखण ते बौकर मारन नूं भी तैयार हां। एक फखरुद्दीन सीगा जिन्हें रात नूं बैडरूम दे विच बैठे बैठे ने एमरजेंसी ते साइन कर दिते सन। भारत दे विच ऐसे भी राष्ट्रपति है राज करनवीर सिंह जी होए जिहड़े सरकारां नूं नक च दम लिया दिंदे सन। जिद्दां 60वें दे विच एक रेलवे दी बहुत वड्डी हड़ताल हुई, उदों राष्ट्रपति ने स्टैंड लैके सरकार दे नक च दम कर दिता सीगा, राष्ट्रपति होया। हुण जिहड़ा पिछला प्रणब मुखर्जी सीगा इहने सब तो ज्यादा मर्सी पटिशनां जिहड़ियां रद्द कीतियां। तो ये 2 तरह के राष्ट्रपति होए, एक राष्ट्र के राष्ट्रपति होए, एक प्रधानमंत्री जिहड़ा राष्ट्र का प्रधानमंत्री हुंदा ओहदे राष्ट्रपति होया। रामनाथ कोविंद हुण राष्ट्र का राष्ट्रपति हुंदा अगे जाके या प्रधानमंत्री का राष्ट्रपति हुंदा, ये तो समा तय करेगा। पर फिर भी जो ने सफर तय किया यूपी के एक छोटे जे पिंड तो राष्ट्रपति भवन तक का, वो सफर वाकई बहुत शानदार है, किसी भी बंदे लिए वो माणमती प्राप्ति है। जी बिल्कुल। अगली आपां मिंटू गुरसरे जी गल करते हैं, आम आदमी पार्टी ने सुखपाल खैहरा नूं विरोधी धिर दा आगू बनाया। मेरे ख्याल दे नाल राष्ट्रपति की नियुक्ति तो बाद दूजी नियुक्ति वड्डी है जी पंजाब की पॉलिटिक्स नूं देख के आपां गल करिए। सुखपाल सिंह खैहरा बहुत बड़ा चेहरा इस वेले आम आदमी पार्टी च जी। सुखपाल सिंह खैहरा का नाम सुझा के गए सन फूलका साहब जाते जाते। वैसे कुछ लोग इतराज करते सन कि फूलका साहब नूं की अख्तियार आ कि वो ना सुझा के जाण, पर उन्होंने एक चर्चा छेड़ दी सी। असल दे विच जिहड़े दूसरे नाम सीगे उन्हां ते बहुती अख नहीं गई किसी दी भी, ते अख हमेशा सुखपाल खैहरे ते गई। उस तो बाद लामबंदी हुई, विचों इन्हां दे खिच तूवी हुई, सारे आपां जाणदे आ। पर अज अखीर ते गुणा पै गया सुखपाल सिंह खैहरा ते। दसदे है कि जिहड़े 19 विधायक सीगे इन्हां दे 19 चों 14 इस हक सन कि कलगी सुखपाल सिंह खैहरा ते लगनी चाहिदी है। हुण जिहड़े विधायक दल दे 14 एक पासे होण 5 एक पासे होण, मेरे ख्याल के नाल 14 की सुनवाई होनी सी, चाहे वो किसी नूं भी चुन लेंदे। सो इस करके सुखपाल सिंह खैहरा नूं पहल मिल गई है। सुखपाल सिंह खैहरा हुण विरोधी धिर दे आगू वजों नुमाइंदगी करेगा। ये पंजाब लिए भी एक शुभ संकेत किया जा सकता है। शुभ संकेत इस करके क्योंकि पंजाब नूं दरकार है एक इहो जिहे लीडर की जो मजलूमां लई जमीनी संघर्ष कर सके, जो नीतिवान भी होवे, जो नीयतवान भी होवे, जो सूरा भी होवे, बुद्धिमान भी होवे। कई गुण चाहिए एक नेता च जो जवानी नूं राह दर्शा सके, किसानी नूं डुबदी किसानी दे विच ऊर्जा संचार कर सके। ऐसा एक नेता चाहिए जिन्हों आप चमत्कारी नेता कहने। कुछ लोग ये मानते हैं कि सुखपाल सिंह खैहरा च चलो सारे गुण नहीं पर कुछ गुण है, एक चंगे नेता के गुण है। पर कुछ लोगों का मानना है कि सुखपाल सिंह खैहरा विवाक आ और बहुत ज्यादा दलेर आ, बहुत ज्यादा पढ़िया लिखिया, पर कई बारी वो हदों ज्यादा तत्ता हो जाता। ये उहदे च दोष गुण दी आ। खैर वो ते ओहदी एक शैली है, हमलावर शैली जिन्हों कहने कि उन्हें हमेशा पॉलिटिक्स दी है डोमीनेट करके। सो सुखपाल सिंह खैहरा मेरे ख्याल के नाल हौली हौली जे उहदे च कोई कमी पेशी है कि बहुत ज्यादा हाइपर हो जाता कई मौकों पर, तो वो हौली हौली समझ आएगा कि हुण वो जिम्मेवारी नहीं, वो कली भुलक्ख वाली जिम्मेवारी नहीं, हुण पूरे पंजाब वाली जिम्मेवारी है। सो लोगों ने एक बारी टेक जिहड़ी मैं तुहानूं दसी ना कि एक नेता की दरकार है, चाहे वो किसी भी संगठन चो आ जाए, डजन मैटर कि वो कामरेड होवे, वो अकाली होवे, कांग्रेसी होवे, पंजाब नूं दरकार है ऐसे एक नेता की जिहड़ा रहनुमाई भी कर सके, जिहड़ा इन्हां नूं डुबे हौसले नूं तां भी खड़ा भी कर सके। सो सुखपाल सिंह खैहरे ते एक बारी सारे पंजाब की अख लगी है कि सुखपाल सिंह खैहरा कुछ ना कुछ चंगा करेगा, पर यह चंगा तां ही होना जे रल मिल के चलणगे। दूजा ये कि ये प्रैस नोट जारी करके या प्रैस कानफ्रेंसां करके ਜਾਂ एक दूजे ਨੂੰ असैंबली च मिहने मार के ਜਾਂ चलावे जुत्तियां मार के इस तरह मसले हल नहीं होने।
ਜੇ ਤੁਸੀਂ ਆਮ ਆਦਮੀ ਪਾਰਟੀ ਲਈ ਜ਼ਮੀਨ ਤਿਆਰ ਕਰਨੀ ਹੈ 2019 ਵਾਸਤੇ ਚਾਹੇ 2022 ਵਾਸਤੇ, ਜਦੋਂ ਕਦੇ ਵਾਸਤੇ ਵੀ ਤੁਸੀਂ ਇਹ ਜ਼ਮੀਨ ਤਿਆਰ ਕਰਨੀ ਹੈ ਤਾਂ ਤੁਹਾਨੂੰ ਫਿਰ ਜ਼ਮੀਨ ਤੇ ਹੀ ਉਤਰਨਾ ਪਵੇਗਾ। ਤੁਹਾਨੂੰ ਵਾਹਣ ਜਿਹੜਾ ਵਾਹਣ ਦੇ ਵਿੱਚ ਹੀ ਉਤਰ ਕੇ ਸਵਾਰਨਾ ਪਵੇਗਾ। ਸੋ ਇਹ ਸੁਖਪਾਲ ਸਿੰਘ ਖਹਿਰਾ ਲਈ ਇੱਕ ਚੁਣੌਤੀ ਹੋਏਗੀ, ਕਿਉਂਕਿ ਸੁਖਪਾਲ ਸਿੰਘ ਖਹਿਰਾ ਨੂੰ ਬਹੁਤ ਵੱਡਾ ਤਬਕਾ ਜਿਹੜਾ ਆਮ ਆਦਮੀ ਪਾਰਟੀ ਚੋਂ ਲਾਇਕ ਵੀ ਨਹੀਂ ਕਰਦਾ। ਹਾਲਾਂਕਿ ਕਿਉਂਕਿ ਵਿਧਾਇਕ ਦਲ ਦੇ ਆਗੂ ਬਹੁਤ ਹੱਦ ਤੱਕ ਸੁਖਪਾਲ ਸਿੰਘ ਖਹਿਰਾ ਤੇ ਰਾਜ਼ੀ ਹੋ ਗਏ ਆ। ਕੁਛ ਲੋਕ ਇਹ ਨਹੀਂ ਚਾਹੁੰਦੇ ਕਿ ਸੁਖਪਾਲ ਸਿੰਘ ਖਹਿਰਾ ਜਿਹੜਾ ਨੁਮਾਇੰਦਗੀ ਕਰੇ, ਉਹ ਅੜਚਣਾ ਵੀ ਪੈਦਾ ਕਰ ਸਕਦੇ ਆ। ਪਰ ਸੁਖਪਾਲ ਸਿੰਘ ਖਹਿਰਾ ਇੱਕ ਇਹੋ ਜਿਹੀ ਤੋਪ ਆ ਜਿਹਨੂੰ ਤਰਪਾਲ ਪਾ ਕੇ ਖਿਲਾਰ ਕੇ ਅਸੀਂ ਨੁੱਕਰ 'ਚ ਨਹੀਂ ਖੜਾ ਸਕਦੇ। ਉਹਨੂੰ ਵਰਤਣਾ ਹੀ ਪੈਣਾ, ਵਰਤਣ ਦਾ ਟਾਈਮ ਆ ਗਿਆ, ਪਰ ਉਹਨੂੰ ਟਾਈਮ ਵੀ ਦੇਣਾ ਪੈਣਾ। ਹੁਣ ਇਹ ਸੁਖਪਾਲ ਸਿੰਘ ਖਹਿਰਾ ਤੇ ਨਿਰਭਰ ਕਰੇਗਾ ਕਿ ਉਹਨੇ ਕਿਸ ਤਰ੍ਹਾਂ ਦਾ ਰੋਲ ਅਦਾ ਕਰਨਾ। ਉਹ ਪ੍ਰੈਸ ਕਲੱਬਾਂ 'ਚ ਬਹਿ ਕੇ ਬਿਆਨ ਦੇਣ ਵਾਲਾ ਜਾਂ ਜ਼ਮੀਨ ਤੇ ਉਤਰ ਕੇ। ਜੇ ਉਹ ਜ਼ਮੀਨ ਤੇ ਉਤਰੇਗਾ ਤਾਂ ਨਿਸ਼ਚਿਤ ਤੌਰ ਤੇ ਇੱਕ ਚੀਜ਼ ਜਿਹੜੀ ਹੈ ਤੁਹਾਨੂੰ ਦੇਖਣ ਨੂੰ ਮਿਲੇਗੀ, ਉਹ ਹੈ ਕਿ ਜਿਹੜੀ ਨੌਜਵਾਨੀ ਨਿਰਾਸ਼ ਹੋ ਕੇ ਘਰਾਂ 'ਚ ਬੈਠ ਗਈ ਸੀ, ਉਹ ਨੌਜਵਾਨੀ ਜ਼ਰੂਰ ਇੱਕ ਵਾਰੀ ਫਿਰ ਆਮ ਆਦਮੀ ਪਾਰਟੀ ਦੇ ਹੱਕ 'ਚ ਭੁਗਤਦੀ ਦੇਖੀ ਜਾ ਸਕਦੀ ਹੈ। ਉਦਾਂ ਹੁਣ ਦਿਲਚਸਪ ਭੂਮਿਕਾ ਹੋਏਗੀ ਸੁਖਪਾਲ ਸਿੰਘ ਖਹਿਰਾ ਦੀ, ਔਰ ਮੇਰੇ ਖਿਆਲ ਦੇ ਨਾਲ ਦਿਲਚਸਪ ਇਸ ਕਰਕੇ ਹੋਏਗੀ ਕਿਉਂਕਿ ਵਿਰੋਧੀ ਧਿਰ ਐਤਕੀ ਦੋ ਹੈ ਤੇ ਦੋਵਾਂ ਦੇ ਜਿਹੜੇ ਨੇਤਾ ਹੋਣਗੇ ਸੁਖਪਾਲ ਸਿੰਘ ਖਹਿਰਾ ਤੇ ਸੁਖਬੀਰ ਸਿੰਘ ਬਾਦਲ, ਦੋਵਾਂ ਦੇ ਨਾਂ ਵੀ ਸਸੇ ਸਸੇ ਤੋਂ ਸ਼ੁਰੂ ਹੁੰਦੇ ਆ, ਦੋਵੇਂ ਹੈ ਵੀ ਹਮਲਾਵਰ। ਸੋ ਇਹ ਬਹੁਤ ਜ਼ਬਰਦਸਤ ਇੱਕ ਕਾਂਟੇ ਦੀ ਟੱਕਰ ਹੋਏਗੀ ਕਿ ਦੋਵੇਂ ਵਿਰੋਧੀ ਧਿਰ ਦੂਸਰੀ ਧਿਰ ਜਿਹੜੀ ਹੁਕਮਰਾਨ ਧਿਰ ਆ ਉਹਨੂੰ ਕਿੱਦਾਂ ਘੇਰਦੇ ਆ। ਜੀ ਜੀ, ਅਗਲੀ ਗੱਲ ਕਰੀਏ, ਪ੍ਰਧਾਨ ਮੰਤਰੀ ਦੀ ਬਾਤ ਹੁਣ ਪਈ 10 ਕਰੋੜ ਦੇ ਵਿੱਚ। ਪ੍ਰਧਾਨ ਮੰਤਰੀ ਦੀ ਮਨ ਕੀ ਬਾਤ ਜਿਹੜੀ ਹੈ ਹੁਣ ਤੱਕ 10 ਕਰੋੜ ਦੀ ਹੈ। ਜੇ ਇਹ ਮਨ ਕੀ ਬਾਤ ਨਾ ਰੁਕੀ, ਮਨ ਕੀ ਬਾਤ ਇਸੇ ਤਰ੍ਹਾਂ ਹੁੰਦੀ ਰਹੀ ਤੇ 10 ਕਰੋੜ ਤੋਂ ਫਿਰ 10 ਕਰੋੜ ਵੀ ਹੋ ਸਕਦੀ। 10 ਕਰੋੜ ਤੋਂ ਭਾਵ ਆ ਕਿ ਜਦੋਂ ਲੋਕ ਕਹਿਣ ਕਿ ਬਸ ਕਰੋ ਜੀ, ਹੁਣ ਬਹੁਤ ਕਰੋੜ ਹੋ ਗਿਆ, ਉਹਨੂੰ 10 ਕਰੋੜ ਕਹਿ ਸਕਦੇ ਹਾਂ। ਪਰ ਹਾਲ ਦੀ ਘੜੀ ਮੈਨੂੰ ਨਹੀਂ ਲੱਗਦਾ ਕਿ ਮਨ ਕੀ ਬਾਤ ਮੁੱਕੇਗੀ, ਕਿਉਂਕਿ ਜਨ ਕੀ ਬਾਤ ਤੇ ਉਹ ਸੁਣਦੇ ਹੀ ਨਹੀਂ। ਮਨ ਕੀ ਬਾਤ ਕਰਦੇ ਤੁਰੇ ਆਉਂਦੇ ਆ। ਹੁਣ ਤੱਕ ਜੋ ਇਹਨਾਂ ਨੇ ਅੰਕੜਾ ਦਿੱਤਾ ਅੱਜ ਉੱਥੇ ਅਸੈਂਬਲੀ ਦੇ ਵਿੱਚ, ਉਹ ਕਹਿੰਦੇ ਕਿ ਜੀ ਪ੍ਰਧਾਨ ਮੰਤਰੀ ਦਾ ਜਿਹੜਾ ਇਹ ਰੇਡੀਓ ਪ੍ਰੋਗਰਾਮ ਹੈ ਮਨ ਕੀ ਬਾਤ, ਹੁਣ ਤੱਕ ਮੁਲਕ ਨੂੰ 10 ਕਰੋੜ 'ਚ ਪੈ ਚੁੱਕਾ, ਕਿਉਂਕਿ ਪੇਡ ਆ। ਆਲ ਇੰਡੀਆ ਰੇਡੀਓ ਨੂੰ ਭੁਗਤਾਨ ਕਰਨਾ ਪੈਂਦਾ ਹਰੇਕ ਕਿਸ਼ਤ ਜਿਹੜੀ ਪ੍ਰਸਾਰਿਤ ਕੀਤੀ ਜਾਂਦੀ ਹੈ। ਜਿੱਦਾਂ 2015-16 ਦੇ ਵਿੱਚ ਇਹਨਾਂ ਨੇ 4 ਕਰੋੜ 78 ਲੱਖ ਰੁਪਈਆ ਦਿੱਤਾ ਸੀਗਾ। 16-17 'ਚ ਇਹਨਾਂ ਨੇ ਬ੍ਰੌਡਕਾਸਟਿੰਗ ਲਈ 5 ਕਰੋੜ 19 ਲੱਖ ਰੁਪਈਆ ਦਿੱਤਾ ਸੀਗਾ। ਯਾਨੀ ਕੁੱਲ ਮਿਲਾ ਕੇ 10 ਕਰੋੜ ਰੁਪਈਆ ਹੁਣ ਤੱਕ ਭੁਗਤਾਨ ਹੋ ਚੁੱਕਾ। ਇਹ 10 ਕਰੋੜ ਰੁਪਈਆ ਸਿਰਫ ਤੇ ਸਿਰਫ ਰੇਡੀਓ ਤੇ ਮਨ ਕੀ ਬਾਤ ਸੁਣਾਉਣ ਲਈ ਹੈ। ਜੇ ਉਹ ਮਨ ਕੀ ਬਾਤ ਵੱਡੇ ਵੱਡੇ ਫਲੈਕਸ ਬੋਰਡ ਲੱਗੇ ਹੁੰਦੇ ਜਿਹੜੇ, ਉਹਨਾਂ ਦੇ ਜ਼ਰੀਏ ਜਿਹੜੀ ਸੁਣਾਈ ਗਈ ਉਹਦੀ ਗੱਲ ਕਰੀਏ, ਜਾਂ ਟੈਲੀਵਿਜ਼ਨ ਤੇ ਇਸ਼ਤਿਹਾਰਾਂ ਦੇ ਰੂਪ 'ਚ ਜਿਹੜੀ ਮਨ ਕੀ ਬਾਤ ਸੁਣਾਈ ਗਈ ਹੈ ਉਹਦੀ ਗੱਲ ਕਰੀਏ, ਜਾਂ ਅਖਬਾਰਾਂ ਦੇ ਵਿੱਚ ਮਨ ਕੀ ਬਾਤ ਜਿਹੜੀ ਉਹ ਚਿਪਕਾਈ ਗਈ ਹੈ ਉਹਦੀ ਗੱਲ ਕਰੀਏ, ਤਾਂ ਪਹਿਲੇ 2 ਸਾਲਾਂ 'ਚ ਮੋਦੀ ਸਰਕਾਰ ਨੇ ਇਸ਼ਤਿਹਾਰਬਾਜ਼ੀ ਤੇ 11 ਅਰਬ ਰੁਪਈਆ ਖਰਚ ਕੀਤਾ ਸੀ ਜੀ। 11 ਅਰਬ ਰੁਪਈਆ, 11 ਅਰਬ ਕੋਈ ਛੋਟੀ ਮੋਟੀ ਰਕਮ ਨਹੀਂ, ਪਰ ਇਹਨਾਂ ਲਈ ਬਹੁਤ ਮਾਮੂਲੀ ਹੈ ਕਿਉਂਕਿ ਉਹ ਖਜ਼ਾਨੇ 'ਚ ਜਾਣੀ ਹੈ, ਲੋਕਾਂ ਦੇ ਖਜ਼ਾਨੇ 'ਚ ਜਾਣੀ ਹੈ। ਆਹ ਮਨ ਕੀ ਬਾਤ ਵਾਲੀ ਜਿਹੜੀ ਰਕਮ ਆ, ਇਹ ਕਿਹੜਾ ਪਾਰਟੀ ਫੰਡ 'ਚ ਦੇਣੀ ਇਹਨਾਂ ਨੇ, ਇਹ ਵੀ ਤੇ ਇੱਧਰੋਂ ਜਿਹੜਾ ਖਜ਼ਾਨੇ 'ਚ ਭੁਗਤਾਨ ਕਰਨਾ। ਫਿਰ ਮਨ ਕੀ ਬਾਤ ਚੱਲੀ ਜਾਣ ਦਿਓ, ਕੀ ਫਰਕ ਪੈਂਦਾ। ਦੇਖੋ, ਪ੍ਰਧਾਨ ਮੰਤਰੀ ਦੀ ਕੋਸ਼ਿਸ਼ ਮਨ ਕੀ ਬਾਤ ਠੀਕ ਹੈ, ਚਲੋ ਇਹ ਲੋਕਾਂ ਨਾਲ ਸੰਵਾਦ ਕਰਨ ਦੀ, ਲੋਕਾਂ ਨਾਲ ਰਾਬਤਾ ਕਾਇਮ ਕਰਨ ਦੀ ਕੋਸ਼ਿਸ਼ ਠੀਕ ਹੋ ਸਕਦੀ ਹੈ, ਕਿਸੇ ਹੱਦ ਤੱਕ ਅਸੀਂ ਸਹਿਮਤ ਵੀ ਹੋ ਜਾਂਦੇ ਹਾਂ। ਪਰ ਰਾਜ ਕਰਨਵੀਰ ਸਿੰਘ ਜੀ, ਕੋਈ ਆਊਟਪੁੱਟ ਤਾਂ ਨਿਕਲੀ ਹੋਵੇ ਇਹਨਾਂ 3 ਸਾਲਾਂ ਦੇ ਵਿੱਚ, ਕੋਈ ਉਹਦੀ ਆਊਟਪੁੱਟ ਤਾਂ ਹੋਵੇ, ਦਿਖਾਉਣ ਤਾਂ ਸਹੀ। ਕਦੇ ਇਹਨਾਂ ਨੇ ਲਾਈਵ ਕਾਲਾਂ ਨਹੀਂ ਲਈਆਂ, ਕਿਸੇ ਦੁਖੀ ਦੀ ਕੋਈ ਚਿੱਠੀ ਨਹੀਂ ਕਦੇ ਪੜ੍ਹੀ। ਚਿੱਠੀਆਂ ਉਹ ਛਾਂਟ ਕੇ ਜਿਹੜੀਆਂ ਜਿੱਦਾਂ ਸਕ੍ਰਿਪਟਡ ਹੁੰਦਾ ਸਾਰਾ ਕੁਛ, ਜਿਵੇਂ ਸੰਗਤ ਦਰਸ਼ਨ ਹੁੰਦੇ ਸਨ ਪ੍ਰਕਾਸ਼ ਸਿੰਘ ਬਾਦਲ ਦੇ, ਠੀਕ ਉਸੇ ਤਰ੍ਹਾਂ ਦੇ ਮਨ ਕੀ ਬਾਤ ਵਾਲੇ ਦਰਸ਼ਨ ਹੋ ਜਾਂਦੇ ਆ ਕਿ ਸਭ ਕੁਛ ਸਕ੍ਰਿਪਟਡ ਹੁੰਦਾ। ਕਿਹੜੀ ਚਿੱਠੀ ਪੜ੍ਹਨੀ ਹੈ, ਕਈ ਵਾਰੀ ਤੇ ਵਟਸਐਪ ਤੇ ਆਏ ਚੁਟਕਲੇ ਪੜ੍ਹ ਦਿੰਦਾ ਪ੍ਰਧਾਨ ਮੰਤਰੀ ਸਾਡਾ, ਇੰਟਰਟੇਨਮੈਂਟ ਕਰਕੇ ਚਲੇ ਜਾਂਦਾ। ਸੋ ਮਨ ਕੀ ਬਾਤ 'ਚ ਕਰਨੀ ਹੈ, ਚਲੋ ਕੋਈ ਫਰਕ ਨਹੀਂ ਪੈਂਦਾ। ਜਿੱਥੇ 11 ਅਰਬ ਦੇ ਇਸ਼ਤਿਹਾਰ ਗਏ ਆ, ਉੱਥੇ ਇਹ 10 ਕਰੋੜ ਦਾ ਝਟਕਾ ਵੀ ਜਨਤਾ ਸਹਿ ਲਵੇ, ਜਾਂ ਤੇ ਕੋਈ ਸੰਵਾਦ ਹੈ ਜਿਹੜਾ ਮਤਲਬ ਦਾ ਹੋਵੇ। ਪ੍ਰਧਾਨ ਮੰਤਰੀ ਆਉਂਦਾ, ਇੱਕ ਵਿਸ਼ਾ ਫੜ ਲੈਂਦਾ, ਉਹਦੇ ਤੇ ਬੋਲੀ ਜਾਂਦਾ, ਲੋਕੀ ਕਹਿੰਦੇ ਹੁਣ ਵੀ ਕੰਮ ਦੀ ਗੱਲ ਕਰੂ, ਬਸ ਉਹ ਉਡੀਕ ਹੀ ਪੱਲੇ ਰਹਿ ਜਾਂਦੀ ਹੈ, ਕੰਮ ਦੀ ਗੱਲ ਪੱਲੇ ਨਹੀਂ ਪੈਂਦੀ। ਜਾਂ ਤੇ ਇਹ ਵੀ ਦੱਸਿਆ ਜਾਵੇ ਕਿ ਦੇਸ਼ ਦੇ ਵਿੱਚ ਜਿਹੜੀ ਅੱਜ ਬੇਰੁਜ਼ਗਾਰੀ ਦਰ
ਇਤਿਹਾਸਕ ਮੰਦਹਾਲੀ ਦਾ ਸ਼ਿਕਾਰ ਹੋਈ ਹੈ, ਉਹ ਕਦੋਂ ਤੱਕ ਠੀਕ ਹੋਊਗੀ? 3.5 ਸਾਲਾਂ 'ਚ ਤੁਸੀਂ ਨਵੇਂ ਰੁਜ਼ਗਾਰ ਕਿੰਨੇ ਪੈਦਾ ਕੀਤੇ ਆ? ਨੋਟਬੰਦੀ ਨੇ ਕਿੰਨੇ ਘਰਾਂ ਦਾ ਰਿਜ਼ਕ ਖੋਇਆ, ਕਿੰਨੇ ਘਰਾਂ ਦੀ ਨੌਕਰੀ ਖੋਈ ਆ? ਇਹ ਸਾਰੀਆਂ ਚੀਜ਼ਾਂ ਵੀ ਦੱਸੋ ਨਾ। ਨੋਟਬੰਦੀ 'ਚ ਤੁਸੀਂ ਕੀ ਕੱਢਿਆ? ਗਊ ਰੱਖਿਆ ਦੇ ਨਾਂ 'ਚ ਜਿਹੜੀ ਬੁਰਸ਼ਾਗਰਦੀ ਚੱਲਦੀ ਹੈ, ਉਹਨੂੰ ਰੋਕਣ ਲਈ ਤੁਹਾਡੇ ਕੋਲ ਕੀ ਏਜੰਡਾ ਹੈ? ਇਹਨਾਂ ਸਾਰੀਆਂ ਚੀਜ਼ਾਂ ਦਾ ਜਾਂ ਤੇ ਜਵਾਬ ਹੋਵੇ, ਫਿਰ ਤੇ ਅਸੀਂ ਕਹਿ ਸਕਦੇ ਹਾਂ ਕਿ ਠੀਕ ਆ, ਜਦੋਂ ਵੀ ਪ੍ਰਧਾਨ ਮੰਤਰੀ ਆਉਂਦਾ ਕਿਸੇ ਨਾ ਕਿਸੇ ਵਿਸ਼ੇ ਨੂੰ ਛੂਹ ਕੇ ਕੁਛ ਨਾ ਕੁਛ ਲੋਕਾਂ ਦੇ ਪੱਲੇ ਪਾ ਕੇ ਜਾਂਦਾ, ਪਰ ਹਮੇਸ਼ਾ ਉਹ ਨਿਰਾਸ਼ ਕਰਕੇ ਚਲਾ ਜਾਂਦਾ। ਠੀਕ, 2 ਇੱਧਰ ਦੀਆਂ 2 ਉੱਧਰ ਦੀਆਂ 2 ਆਰ ਦੀਆਂ 2 ਪਾਰ ਦੀਆਂ ਸੁਣਾ ਕੇ ਤੇ ਉਹ ਪਾਰ ਹੁੰਦਾ। ਤਾਂ ਇਸ ਗੱਲ ਤੋਂ ਥੋੜਾ ਜਿਹਾ ਲੋਕਾਂ ਦੇ ਵਿੱਚ ਇਹ ਪ੍ਰਭਾਵ ਜਾਂਦਾ ਹੈ ਕਿ ਲੋਕਾਂ ਦਾ ਪੈਸਾ ਜਿਹੜਾ ਉਹ ਮਨ ਕੀ ਬਾਤ ਸੁਣਾਉਣ ਦੇ ਵਿੱਚ ਹੀ ਤੁਰਿਆ ਜਾਂਦਾ ਹੈ। ਜਨ ਕੀ ਬਾਤ ਸੁਣਨ ਦੇ ਕੰਮ ਨਹੀਂ ਆਉਂਦਾ। ਜਨ ਕੀ ਬਾਤ ਵੀ ਸੁਣਨੀ ਚਾਹੀਦੀ ਹੈ ਕਿ ਜਨ ਦੀ ਕੀ ਬਾਤ ਆ। ਜਨ ਦੇ ਲਈ ਅੱਜ ਬੁਨਿਆਦੀ ਸਹੂਲਤਾਂ ਤੁਸੀਂ ਦੇਖ ਲਓ, ਕਿਸੇ ਵੀ ਸ਼ਹਿਰ 'ਚ ਚਲੇ ਜਾਓ। ਭਾਰਤ ਦੇ ਸ਼ਹਿਰ ਤੇ ਵੈਸੇ ਸੁੱਖ ਨਾਲ ਗੰਦੇ ਸ਼ਹਿਰਾਂ ਦੇ ਵਿੱਚੋਂ ਟੌਪ ਤੇ ਨੇ, ਚੋਟੀ ਤੇ ਨੇ। ਕਿਸੇ ਵੀ ਸ਼ਹਿਰ ਦੇ ਵਿੱਚ ਚਲੇ ਜਾਓ, ਬੁਨਿਆਦੀ ਸਹੂਲਤਾਂ ਦੀ ਕਮੀ ਆ। ਖੁਦ ਜਿੱਥੋਂ ਪ੍ਰਧਾਨ ਮੰਤਰੀ ਨੇ ਚੋਣ ਲੜੀ ਆ, ਉਹ ਸ਼ਹਿਰ ਦਾ ਮੰਦਾ ਹਾਲ ਆ। ਸੋ ਜ਼ਰੂਰਤ ਹੈ ਕਿ ਜਿਹੜੀਆਂ ਸਮੱਸਿਆਵਾਂ ਨੇ ਉਹਨਾਂ ਵੱਲ ਵੀ ਧਿਆਨ ਦਿੱਤਾ ਜਾਵੇ, ਮਨ ਕੀ ਬਾਤ ਵੀ ਕੀਤੀ ਜਾਵੇ। ਵੈਸੇ ਮਨ ਕੀ ਬਾਤ ਇੰਨਾ ਜ਼ਿਆਦਾ ਅਸਰ ਕਰ ਗਈ ਹੈ ਮੁਲਕ ਤੇ ਕਿ ਇੱਕ ਬਹੁਤ ਵੱਡਾ ਸ਼ਾਇਰ ਹੈ ਰਾਹਤ ਇੰਦੌਰੀ, ਉਹਨੇ ਵੀ ਪਿੱਛੇ ਜੇ ਇੱਕ ਸ਼ੇਰ ਲਿਖਤਾ ਸੀਗਾ, ਕੁਛ ਇਸ ਤਰ੍ਹਾਂ ਸੀ कि मेरा ज़मीर मेरा एतबार बोलता है, मेरी ज़ुबान से परवरदिगार बोलता है, मैं मन की बात बहुत मन लगा के सुनता हूँ, ये तो नहीं है तेरा इश्तिहार बोलता है, कुछ और काम उसे याद हो ना हो, कुछ और काम उसे याद हो ना हो, मगर वो झूठ बहुत शानदार बोलता है। सो हुण ते शायर भी गली बाती गुजियां रमजा ਕਰਨ ਲੱਗ ਪਏ ਜੀ। ਅਗਲੀ ਗੱਲ ਕਰੀਏ ਮਿੰਟੂ ਗੁਰਸੇਵ ਜੀ, ਹਿਮਾਚਲ 'ਚ ਲੋਕਾਂ ਦੇ ਗੁੱਸੇ ਦਾ ਉਬਾਲਾ ਜਾਰੀ, ਸਕੱਤਰੇਤ ਤੇ ਕੀਤੀ ਪੱਥਰਬਾਜੀ, ਮੁੱਖ ਮੰਤਰੀ ਨੇ ਸੱਦੀ ਹੰਗਾਮੀ ਮੀਟਿੰਗ। ਪੱਥਰਬਾਜ਼ਾਂ ਨੂੰ ਪਾਕਿਸਤਾਨ ਦਾ ਤਾਂ ਨਹੀਂ ਕਹਿ ਰਹੇ ਸੀ ਇੱਥੇ ਵੀ ਹੁਣ? ਨਹੀਂ ਰਾਜ ਕਰਨਵੀਰ ਸਿੰਘ ਜੀ, ਇੱਥੇ ਬੜੀ ਵੱਡੀ ਹੋਣੀ ਵਾਪਰੀ ਆ ਜੀ। ਜੁਲਾਈ ਮਹੀਨਾ ਜਦੋਂ ਚੜਿਆ, ਉਹ ਕਹਿਰ ਦਾ ਹੀ ਚੜਿਆ ਹਿਮਾਚਲ ਪ੍ਰਦੇਸ਼, ਜਿਹੜਾ ਕਿ ਦੇਵ ਭੂਮੀ ਕਿਹਾ ਜਾਂਦਾ ਜੀ। ਉਸ ਦੇ ਭੂਮੀ ਲਈ ਇਹ ਮਹੀਨਾ ਜਿਹੜਾ ਬਹੁਤ ਕਲੈਣਾ ਚੜਿਆ ਹੋਇਆ ਕਿ ਇੱਕ ਕੁੜੀ ਸੀਗੀ 14-15 ਵਰਿਆਂ ਦੀ, ਉਹ ਸਕੂਲੋਂ ਪੜ੍ਹ ਕੇ ਆਉਂਦੀ ਪਈ ਸੀ। ਪਹਾੜੀ ਇਲਾਕਿਆਂ ਦੇ ਵਿੱਚ ਬੱਚੇ ਆ ਜਿਹੜੇ ਉਹ ਕਈ ਕਿਲੋਮੀਟਰ ਤੱਕ ਪੈਦਲ ਤੁਰ ਕੇ ਜਾਂਦੇ ਆ, ਕੁਝ ਜੰਗਲਾਂ ਵਿੱਚ ਦੀ ਵੀ ਜਾਂਦੇ ਆ, ਕੁਛ ਪਹਾੜਾਂ ਥਾਣੀ ਵੀ ਜਾਂਦੇ ਆ, ਉਬੜ ਖਾਬੜ ਰਸਤਿਆਂ ਥਾਣੀ ਵੀ ਜਾਂਦੇ ਆ। ਉਹ ਕੁੜੀ ਇਕੱਲੀ ਕਿਤੇ ਆਉਂਦੀ ਸੀ, ਪਤਾ ਨਹੀਂ ਹੁਣ ਕਿਸੇ ਨੇ ਲਿਫਟ ਦੇ ਕੇ ਉਹਨੂੰ ਨਾਲ ਬਿਠਾ ਲਿਆ ਜਾਂ ਉਹਨੂੰ ਅਗਵਾ ਕਰ ਲਿਆ। ਉਹਦੀ ਲਾਸ਼ 2 ਦਿਨਾਂ ਬਾਅਦ ਮਿਲੀ ਸੀਗੀ ਜੀ। ਡਾਕਟਰਾਂ ਦੀ ਰਿਪੋਰਟ ਦੇ ਵਿੱਚ ਇਹ ਪੁਸ਼ਟੀ ਹੋਈ ਸੀ ਕਿ ਇਹਦੇ ਨਾਲ ਗੈਂਗਰੇਪ ਹੋਇਆ, ਔਰ ਗੈਂਗਰੇਪ ਦੇ ਦੌਰਾਨ ਹੀ ਇਹਦੀ ਮੌਤ ਹੋ ਗਈ ਤੇ ਮੌਤ ਤੋਂ ਬਾਅਦ ਵੀ ਇਹਦੇ ਨਾਲ ਇਹ ਵਹਿਸ਼ਤ ਹੁੰਦੀ ਰਹੀ। ਉਸ ਤੋਂ ਬਾਅਦ ਕੀ ਹੋਇਆ ਕਿ ਇੱਕ ਇਹਨਾਂ ਨੇ ਨੌਜਵਾਨ ਫੜ ਲਿਆ। ਨੌਜਵਾਨ ਜਿਹੜਾ ਫੜਿਆ, ਉਹਦੀ ਮਾਂ ਹਾਈ ਕੋਰਟ ਦੇ ਵਿੱਚ ਬੜੀ ਵੱਡੀ ਅਫਸਰ ਸੀ ਕਿ ਉਹਦਾ ਪੋਲੀਟੀਕਲ ਐਂਗਲ ਸੀਗਾ। ਫਿਰ ਚੁੱਪ ਕਰਕੇ ਉਸ ਬੰਦੇ ਨੂੰ ਕੱਢਣ ਦੇ ਲਈ 5 ਬੰਦੇ ਹੋਰ ਫੜ ਲਏ ਗਏ ਤੇ ਨਾਂ ਦਿੱਤਾ ਗਿਆ ਜੀ ਕਿ ਇਸ ਬੰਦੇ ਦੇ ਕਰਕੇ ਹੁਣ ਕੇਸ ਹੈ ਜਿਹੜਾ ਟਰੇਸ ਹੋਣ ਲੱਗ ਪਿਆ। ਲੋਕਾਂ ਨੇ ਸਵਾਲ ਕੀਤਾ ਕਿ ਜਿਹੜੇ ਬੰਦੇ ਕਰਕੇ ਤੁਸੀਂ ਕਹਿੰਦੇ ਕਿ ਕੇਸ ਟਰੇਸ ਹੋ ਰਿਹਾ, ਸਾਨੂੰ ਪਤਾ ਲੱਗ ਰਿਹਾ ਕਿ ਇਹ ਬੰਦੇ 5 ਫੜੇ ਆ ਜਿਹੜੇ ਇਹਨਾਂ ਨੇ ਬਲਾਤਕਾਰ ਕੀਤਾ, ਤੇ ਹਾਲੇ ਤੱਕ ਤੇ DNA ਰਿਪੋਰਟ ਹੀ ਨਹੀਂ ਆਈ। ਤੁਸੀਂ ਕਿਵੇਂ ਕਹਿ ਰਹੇ ਹੋ ਕਿ ਇਹਨਾਂ 5 ਨੇ ਕੀਤਾ? ਹੋ ਸਕਦਾ 6 ਨੇ ਕੀਤਾ ਹੋਵੇ। ਪੁਲਿਸ ਉੱਥੇ ਵੀ ਉਲਝ ਗਈ, ਪਰ ਉਹਨੂੰ ਛੱਡ ਦਿੱਤਾ ਗਿਆ, ਉਹਨੂੰ ਪਤਲੀ ਗਲੀ ਥਾਣੀ ਕੱਢ ਦਿੱਤਾ ਗਿਆ। ਹੋਇਆ ਕੀ ਕਿ ਫਿਰ ਜਦੋਂ ਲੋਕੀ ਇਸ ਗੱਲ ਤੋਂ ਭੜਕ ਪਏ ਕਿ ਇਹ ਪੁਲਿਸ ਹੈ ਜਿਹੜੀ ਪਰਦਾਪੋਸ਼ੀ ਕਰਦੀ ਪਈ ਹੈ, ਅਸਲ ਮੁਲਜ਼ਮ ਫੜਨ ਦੀ ਥਾਂ ਤੇ ਪ੍ਰਵਾਸੀ ਮਜ਼ਦੂਰਾਂ ਨੂੰ ਫਸਾਉਣ ਲਈ, ਕਿਉਂਕਿ 5 ਪ੍ਰਵਾਸੀ ਮਜ਼ਦੂਰ ਇਹਨਾਂ ਨੇ ਫਸਾ ਲਏ। ਉਸ ਤੋਂ ਬਾਅਦ ਉੱਥੇ ਰੌਲਾ ਪੈ ਗਿਆ, ਲੋਕ ਸੜਕਾਂ ਤੇ ਉਤਰ ਆਏ। ਮਾਮਲਾ ਸ਼ਿਮਲਾ ਹਾਈਕੋਰਟ ਤੱਕ ਚਲੇ ਗਿਆ। ਹਾਈਕੋਰਟ ਨੇ ਆਖਿਆ ਕਿ ਤੁਸੀਂ ਛੱਡੋ ਖਹਿੜਾ, ਅਸੀਂ ਇਹ ਇਨਵੈਸਟੀਗੇਸ਼ਨ ਹੈ ਜਿਹੜੀ CBI ਤੋਂ ਕਰਾਵਾਂਗੇ, ਅਸੀਂ ਹਿਮਾਚਲ ਪ੍ਰਦੇਸ਼ ਤੋਂ ਇਸ ਮਾਮਲੇ ਦੀ ਜਾਂਚ ਪੜਤਾਲ ਕਰਾਉਣੀ ਨਹੀਂ। ਇਹਨਾਂ ਨੂੰ ਜਦੋਂ ਪਤਾ ਲੱਗਿਆ ਕਿ ਕੰਮ ਤੇ ਖਿਲਰ ਗਿਆ, ਇਹਨਾਂ ਨੇ ਤੱਤ ਫੱਟ 2 ਮੁੰਡੇ ਹੋਰ ਫੜ ਲਏ। 2 ਮੁੰਡੇ ਫੜ ਕੇ ਉਹਨਾਂ ਦਾ DNA ਟੈਸਟ ਕਰਾਤਾ। DNA ਟੈਸਟ ਕਰਾਉਣ ਤੋਂ ਬਾਅਦ ਅੱਧੇ ਘੰਟੇ ਦੇ ਵਿੱਚ ਉਹਨਾਂ ਨੂੰ ਛੱਡ ਦਿੱਤਾ, ਕਿਉਂਕਿ ਇਹਨਾਂ ਨੂੰ ਪਤਾ ਸੀ ਇਹ ਵੀ ਨਹੀਂ। ਹੁਣ ਜਿਹੜੀ ਪੁਲਿਸ ਇਹ ਕਹਿੰਦੀ ਹੈ ਕਿ ਜਿਹੜੇ 5 ਅਸੀਂ ਫੜਿਆ ਰੇਪ ਉਹਨਾਂ ਨੇ ਕੀਤਾ, 6ਵੇਂ ਨੂੰ ਛੱਡ ਕੇ ਉਹ ਕਹਿੰਦੇ ਜੀ ਇਹਨਾਂ ਨੂੰ ਕੀਤਾ, ਇਹ ਫਿਰ ਜਿਹੜੇ 2 ਫੜੇ ਉਹ ਕਾਹਦੇ ਲਈ ਫੜੇ? ਫੜ ਕੇ ਛੱਡ ਵੀ ਦਿੱਤੇ। ਮਤਲਬ ਕਿ ਹਨੇਰੇ 'ਚ ਹੱਥ ਪੈਰ ਮਾਰੀ ਜਾਂਦੀ ਸੀ ਪੁਲਿਸ। ਉੱਤੋਂ ਕਸਰ ਇਹ ਨਿਕਲ ਗਈ ਕਿ ਜਿਹੜੇ 5 ਫੜੇ ਸੀਗੇ
ਉਹਨਾਂ ਦੇ ਵਿੱਚੋਂ ਇੱਕ ਨੇ ਆਖਿਆ ਕਿ ਮੈਂ ਸਰਕਾਰੀ ਗਵਾਹ ਬਣਨ ਨੂੰ ਤਿਆਰ ਹਾਂ, ਮੈਂ ਤੁਹਾਨੂੰ ਸੱਚ ਦੱਸੂਗਾ ਸਾਰਾ ਕੁਝ। ਹੋਇਆ ਕਿ ਜਦੋਂ ਉਹਨੇ ਦਿਨ ਦੇ ਵਿੱਚ ਇਹ ਗੱਲ ਆਖੀ ਕਿ ਮੈਂ ਸਰਕਾਰੀ ਗਵਾਹ ਬਣਨ ਨੂੰ ਤਿਆਰ ਆ, ਮੈਂ ਸੱਚਾਈ ਦੱਸੂਗਾ ਇਸ ਕੇਸ ਦੇ ਵਿੱਚ ਸਭ ਕੁਝ ਹੋਇਆ ਕਿਵੇਂ ਆ, ਤੇ ਫਿਰ ਰਾਤ ਨੂੰ ਦੱਸਦੇ ਉਹਨੂੰ ਮਾਰ ਦਿੱਤਾ ਗਿਆ ਹਵਾਲਾ ਦੇ ਵਿੱਚ ਹੀ। ਇਹ ਕਹਿੰਦੇ ਆ ਕਿ ਨਾਲਦਿਆਂ ਨੇ ਮਾਰਿਆ, ਲੋਕ ਕਹਿੰਦੇ ਕਿ ਹੋ ਸਕਦਾ ਪੁਲਿਸ ਨੇ ਮਾਰਿਆ ਹੋਵੇ, ਕਿਉਂਕਿ ਉਹ ਬਹੁਤ ਕੁਝ ਦੱਸਣ ਜਾ ਰਿਹਾ ਸੀ। ਹੁਣ ਇਹ ਵੀ ਇੱਕ ਬਹੁਤ ਵੱਡਾ ਸਵਾਲ ਆ। ਪੁਲਿਸ ਕਹਿੰਦੀ ਹੈ ਹਿਮਾਚਲ ਪ੍ਰਦੇਸ਼ ਦੀ ਕਿ ਅਸੀਂ ਇਨਵੈਸਟੀਗੇਸ਼ਨ ਕਰਦੇ ਪਏ ਸਾਂ, ਉਹਨਾਂ ਨੂੰ ਇੰਟਰੋਗੇਟ ਕਰਦੇ ਪਏ ਸਾਂ, ਹਵਾਲਾ ਚੋਂ ਇੱਕ ਨੂੰ ਕੱਢ ਕੇ ਲਿਆ ਰਹੇ ਸੀ, ਦੂਜੇ ਨੂੰ ਛੱਡ ਕੇ ਜਾ ਰਹੇ ਸੀਗੇ, ਤਾਂ ਇਸੇ ਦੌਰਾਨ ਇਹ ਆਪਸ ਦੇ ਵਿੱਚ ਝਗੜੇ, ਇੱਕ ਨੇ ਨਾਲਾਂ 'ਚ ਲੱਤ ਮਾਰੀ, ਦੂਜਾ ਮਰ ਗਿਆ। ਹੁਣ ਇੱਥੇ ਇੱਕ ਸਵਾਲ ਸਭ ਤੋਂ ਵੱਡਾ ਜਿਹੜਾ ਪੈਦਾ ਹੁੰਦਾ ਉਹ ਇਹ ਆ ਕਿ ਜਦੋਂ ਮਸਲੇ ਸਾਰੇ ਦੀ ਇਨਕੁਆਇਰੀ CBI ਨੂੰ ਹੈਂਡਓਵਰ ਹੋ ਗਈ ਆ, ਇਹ ਇਨਵੈਸਟੀਗੇਸ਼ਨ ਕਾਹਦੀ ਕਰਦੇ ਸੀ? ਸ਼ਿਕੂ ਦੀ। ਇਹਨਾਂ ਦੀ ਇਨਵੈਸਟੀਗੇਸ਼ਨ ਕੋਈ ਬਣਦੀ ਨਹੀਂ ਸੀਗੀ। ਇਨਵੈਸਟੀਗੇਸ਼ਨ ਪੁਲਿਸ ਕਿਵੇਂ ਕਰ ਸਕਦੀ ਹੈ ਜਦੋਂ ਕੇਂਦਰ ਦੀ ਪਟਕਾਰੀ ਏਜੰਸੀ ਕੋਲੇ ਕੇਸ ਹੀ ਚਲਾ ਗਿਆ? ਹੁਣ ਇੱਥੇ ਲੱਗਦਾ ਇਹ ਆ ਕਿ ਪੁਲਿਸ ਨੇ ਇਸ ਕੇਸ ਨੂੰ ਗੰਭੀਰਤਾ ਨਾਲ ਲਿਆ ਨਹੀਂ, ਉਨੀ ਇਹਨਾਂ ਨੇ ਸੀਰੀਅਸਨੈਸ ਦਿਖਾਈ ਨਹੀਂ ਜਿੰਨੀ ਇਸ ਮਸਲੇ ਦੇ ਵਿੱਚ ਦਿਖਾਉਣੀ ਚਾਹੀਦੀ ਸੀਗੀ। ਸੋ ਇਸ ਕਰਕੇ ਲੋਕ ਬਹੁਤ ਜ਼ਿਆਦਾ ਗੁੱਸੇ ਦੇ ਵਿੱਚ, ਕੱਲ ਵੀ ਇੱਕ ਥਾਣੇ 'ਚ ਅੱਗ ਲਾ ਦਿੱਤੀ ਗਈ, ਦੂਸਰਾ ਥਾਣਾ ਭੰਨ ਤੋੜ ਦਿੱਤਾ ਗਿਆ, ਬਹੁਤ ਸਾਰੀਆਂ ਗੱਡੀਆਂ ਸਾੜ ਫੂਕ ਦਿੱਤੀਆਂ ਗਈਆਂ। ਅੱਜ ਵੀ ਲੋਕ ਜਿਹੜੇ ਤੁਰਦੇ ਸੈਕਟਰੀਏਟ ਤੱਕ ਪਹੁੰਚ ਗਏ, ਉੱਥੇ ਵੀ ਉਹਨਾਂ ਨੇ ਪੱਥਰਬਾਜ਼ੀ ਸ਼ੁਰੂ ਕਰ ਦਿੱਤੀ। ਸੈਕਟਰੀਏਟ ਦਾ ਜਿਹੜਾ ਸਟਾਫ ਸੀਗਾ ਉਹਨਾਂ ਨੇ ਭੱਜ ਕੇ ਜਾਨਾਂ ਬਚਾਈਆਂ। ਬਹੁਤ ਲੋਕਾਂ ਦੇ ਵਿੱਚ ਆਕਰੋਸ਼ ਸੀ, ਰੋਹ ਸੀਗਾ। ਇਹ ਰੋਹ ਜਿਹੜਾ ਉਹ ਮੱਧਮ ਪੈਣ ਦਾ ਨਾਂ ਇਸ ਕਰਕੇ ਵੀ ਨਹੀਂ ਲੈ ਰਿਹਾ ਕਿਉਂਕਿ ਉੱਥੇ ਕਾਂਗਰਸ ਦੀ ਸਰਕਾਰ ਆ। ਕੁਛ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਆਗੂ ਆ ਉਹ ਬਰੂਦ ਦੇ ਵਿੱਚ ਚਿੰਗਾਰੀ ਸੁੱਟੀ ਜਾਂਦੇ ਆ ਕਿ ਇਸ ਰੋਹ ਨੂੰ ਅਸੀਂ ਠੰਡੇ ਨਾ ਪੈਣ ਦਈਏ। ਕਾਂਗਰਸ ਪਾਰਟੀ ਹੈ ਜਿਹੜੀ ਕਿ ਹੁਣ ਬਿਲਕੁਲ ਇਲੈਕਸ਼ਨਾਂ ਦੇ ਬਿਲਕੁਲ ਮੁਹਾਨ ਤੇ ਪਹੁੰਚ ਚੁੱਕੀ ਹੈ ਕਿ ਇਹਨੂੰ ਹੋਰ ਬਦਨਾਮ ਕਰ ਦਈਏ। ਸੋ ਇੱਥੋਂ ਤੱਕ ਜਿਹੜਾ ਇਹ ਮਸਲਾ ਪਹੁੰਚਿਆ ਉਹ ਸਿਆਸੀ ਤੇ ਚਲੋ ਬਾਅਦ ਦੇ ਵਿੱਚ ਪ੍ਰਾਪੇਗੰਡੇ, ਜਿਹਨੂੰ ਆਪਾਂ ਕਹਿੰਦੇ ਪ੍ਰਾਪੇਗੰਡੇ ਹੁੰਦੇ ਹੀ ਰਹਿੰਦੇ ਆ, ਪਰ ਇੱਥੋਂ ਤੱਕ ਪਹੁੰਚਾਉਣ ਦੇ ਵਿੱਚ ਹਿਮਾਚਲ ਪ੍ਰਦੇਸ਼ ਦੀ ਪੁਲਿਸ ਦੀ ਭੂਮਿਕਾ ਬਹੁਤ ਵੱਡੀ ਰਹੀ ਹੈ। ਅਸੀਂ ਕਹਿ ਸਕਦੇ ਹਾਂ ਕਿ ਇਸ ਸ਼ਾਂਤ ਸੂਬੇ ਨੂੰ ਹਿਮਾਚਲ ਪ੍ਰਦੇਸ਼ ਦੀ ਪੁਲਿਸ ਨੇ ਬਲਦੀ ਦੇ ਬੂਥੇ ਪਾ ਦਿੱਤਾ। ਜੀ 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 ਅਗਲੀ ਮਿੰਟੂ ਗੁਰੂਸਰ ਜੀ ਗੱਲ ਕਰਦੇ ਹਾਂ। ਹੁਣ ਪੰਜਾਬ ਪੁਲਿਸ ਦੀ ਗੱਲ ਕਰ ਲਈਏ। ਬਠਿੰਡਾ ਪੁਲਿਸ ਦੇ 2 ਅਧਿਕਾਰੀ ਸਹੀ ਦਰਜ ਹੋਏ ਕੇਸ ਨੂੰ ਖਾਰਜ ਕਰਾਉਣ ਦੇ ਮਾਮਲੇ 'ਚ ਦਾਗੀ ਕਰਾਰ। ਦੇਖੋ, ਇਹ ਜਿਹੜਾ ਮਾਮਲਾ ਸੀਗਾ ਨਾ ਰਾਜਕਰਨਵੀਰ ਸਿੰਘ ਜੀ, ਇਹ ਨਸ਼ੀਲੀਆਂ ਦਵਾਈਆਂ ਨਾਲ ਜੁੜਿਆ ਸੀਗਾ। ਕਿਸੇ ਵਿਅਕਤੀ ਦੇ ਕੋਲੋਂ 1500 ਦੇ ਕਰੀਬ ਨਸ਼ੀਲੀਆਂ ਗੋਲੀਆਂ ਫੜੀਆਂ ਗਈਆਂ ਔਰ ਜਿਹੜੀਆਂ ਗੋਲੀਆਂ ਫੜੀਆਂ ਸਨ ਉਹ ਇੱਕ ਕੁੜੀ ਸਬ ਇੰਸਪੈਕਟਰ ਸੀ, ਉਹਨੇ ਫੜੀਆਂ ਸੀ ਜੀ। ਉਹਨੇ ਫੜ ਕੇ ਚਲਾਨ ਕਰ ਦਿੱਤਾ। ਕੁੜੀ ਇਮਾਨਦਾਰ ਸੀ, ਕੁੜੀ ਦਲੇਰ ਸੀਗੀ, ਨਵੀਂ ਭਰਤੀ ਹੋਈ ਸੀ। ਉਹਨੇ ਇਨਫੋਰਮੇਸ਼ਨ ਤੇ ਰੇਡ ਕੀਤੀ, ਉਸ ਬੰਦੇ ਕੋਲੋਂ ਨਸ਼ਾ ਬਰਾਮਦ ਕਰ ਲਿਆ, ਉਸ ਬੰਦੇ ਤੇ ਪਰਚਾ ਕੱਟ ਦਿੱਤਾ। ਹੋਇਆ ਕਿ ਉਸ ਤੋਂ ਬਾਅਦ DSP ਗੁਰਜੀਤ ਸਿੰਘ ਰਮਾਣਾ, ਇਹ ਉਹ ਗੁਰਜੀਤ ਸਿੰਘ ਰਮਾਣਾ ਜਿਹਦੀ ਡਿਊਟੀ ਤੇ ਬਠਿੰਡੇ ਹੋਇਆ ਕਰਦੀ ਸੀ, ਤੇ ਜਦੋਂ ਚੰਨੂ ਪਿੰਡ ਦੇ ਵਿੱਚ ਇਹਨਾਂ ਦੇ ਅਕਾਲੀਆਂ ਦੇ ਇੱਕ ਲੀਡਰ ਦੀ ਬੱਸ ਥੱਲੇ ਕੁੜੀ ਆ ਕੇ ਮਰ ਗਈ, ਇਹ ਗੁਰਜੀਤ ਸਿੰਘ ਰਮਾਣਾ ਬਠਿੰਡੇ ਤੋਂ ਕਈ ਕਿਲੋਮੀਟਰ ਦੂਰ ਤਰ੍ਹਾਂ ਡਿਊਟੀ ਕਰਦਾ ਪਿਆ ਸੀ। ਉੱਥੋਂ ਛੱਡ ਕੇ 100 ਕਿਲੋਮੀਟਰ ਦੂਰ ਚੰਨੂ ਪਿੰਡ ਦੇ ਵਿੱਚ ਆ ਕੇ ਉੱਥੇ ਵਿਚੋਲੀਏ ਦਾ ਰੋਲ ਅਦਾ ਕਰਦਾ ਪਿਆ ਸੀਗਾ ਕਿ ਨਹੀਂ ਤੁਸੀਂ ਇੰਨੇ ਪੈਸੇ ਲੈ ਕੇ ਰਾਜੀਨਾਮਾ ਕਰ ਲਓ, ਨਹੀਂ ਤੇ ਫਿਰ ਤੁਹਾਨੂੰ ਪਤਾ ਹੀ ਆ ਕਿ ਉਹ ਬਣਨਾ ਕੱਖ ਨਹੀਂ। ਇਹ ਗੁਰਜੀਤ ਸਿੰਘ ਰਮਾਣਾ ਇਹੋ ਜਿਹਾ ਰੋਲ ਵੀ ਅਦਾ ਕਰਦਾ ਰਿਹਾ। ਇਹ ਬਾਦਲ ਪਰਿਵਾਰ ਦੇ ਬਹੁਤ ਨਜ਼ਦੀਕੀ ਸੀਗਾ ਔਰ 5 ਸਾਲ 10 ਸਾਲ ਗੁਰਜੀਤ ਸਿੰਘ ਰਮਾਣਾ ਦੀ ਝੜਪ ਰਹੀ ਹੈ। ਵੈਸੇ ਅਫਸਰ ਇਹ ਬਹੁਤ ਤੇਜ਼ ਤਰਾਰ ਗਿਣਿਆ ਜਾਂਦਾ ਪੁਲਿਸ ਮਹਿਕਮੇ ਦੇ ਵਿੱਚ। ਇਹ ਗੁਰਜੀਤ ਸਿੰਘ ਰਮਾਣਾ ਔਰ ਇਹਦੇ ਨਾਲ ਇੱਕ ਨਵੀਨ ਸਿੰਘਲਾ ਜਿਹੜਾ SSP ਇਸ ਸਮੇਂ ਬਠਿੰਡੇ ਦਾ, ਇਹਨਾਂ ਦੋਹਾਂ ਤੇ ਦੋਸ਼ ਲੱਗਿਆ ਕਿ ਜਿਹੜਾ ਬੰਦਾ ਫੜਿਆ ਗਿਆ ਸੀਗਾ, ਇਹਨਾਂ ਨੇ ਕੀ ਕੀਤਾ ਕਿ ਪਰਚਾ ਕੈਂਸਲ ਕਰਨ ਦੀ ਅਰਜ਼ੀ ਹੈ ਜਿਹੜੀ ਅਦਾਲਤ 'ਚ ਪਾ ਕੇ FIR ਖਾਰਜ ਕਰਵਾ ਦਿੱਤੀ। ਹੁਣ ਉਹ ਜਿਹੜੀ ਕੁੜੀ ਸੀਗੀ ਜਿਹਨੇ ਇਹ ਸਾਰੀ ਬਰਾਮਦਗੀ ਕੀਤੀ ਸੀ, ਉਹ ਇਸ ਚੀਜ਼ ਤੋਂ ਬਹੁਤ ਹਟ ਹੋਈ। ਉਹਦੇ ਕੋਲ ਸਬੂਤ ਸਨ ਜਿਸ ਆਧਾਰ ਤੇ ਇਹਨਾਂ ਨੇ FIR ਰੱਦ ਕਰਵਾਈ ਸੀ। ਉਹਦੇ ਕੋਲ ਇਹ ਤੋਂ ਉਲਟ ਸਬੂਤ ਸੀ ਕਿਉਂਕਿ ਜਦੋਂ ਉਹਨੇ ਰੇਡ ਮਾਰੀ ਸੀ ਉਹਨੇ ਇਹਨਾਂ ਨੂੰ ਨਹੀਂ ਸੀ ਦੱਸਿਆ, ਪਰ ਇੱਕ ਵੀਡੀਓ ਰਿਕਾਰਡਿੰਗ ਕਰਕੇ ਉਹਨੇ ਆਪਣੇ ਕੋਲ ਰੱਖ ਲਈ ਸੀ। ਜਦੋਂ ਰੇਡ ਮਾਰੀ ਸਾਰਾ ਕੁਛ ਜਦੋਂ ਉਹਨੇ ਕੀਤਾ ਰੇਡ ਦੇ ਵਿੱਚ, ਤਾਂ ਉਹ ਜਿਹੜੀ ਸਾਰੀ ਕਾਰਵਾਈ ਸੀਗੀ ਰੇਡ ਦੇ ਦੌਰਾਨ ਦੀ, ਉਹ ਉਹਨੇ ਕੈਮਰੇ ਦੇ ਵਿੱਚ ਸ਼ੂਟ ਕਰ ਲਈ ਸੀ ਤੇ ਸ਼ੂਟ ਕਰਕੇ ਰੱਖ ਲਈ ਸੀ।
ਜਦੋਂ ਪਰਚਾ ਰੱਦ ਕਰਾਇਆ ਇਹਨਾਂ ਨੇ ਆਪਣੀਆਂ ਦਲੀਲਾਂ ਦੇ ਕੇ, ਉਹਨੇ ਫਿਰ ਚੁੱਪ ਕਰਕੇ ਉਹਨਾਂ ਦਲੀਲਾਂ ਦੇ ਉਲਟ ਵੱਡੇ ਅਫਸਰਾਂ ਨੂੰ WhatsApp ਤੇ ਉਹ ਵੀਡੀਓ ਭੇਜ ਦਿੱਤੀ ਕਿ ਇਹ ਜਾ ਕੇ ਆਹ ਦਲੀਲਾਂ ਦੇ ਰਿਹਾ। ਅਸਲ ਦੇ ਵਿੱਚ ਕਹਾਣੀ ਤਾਂ ਆਹ ਆ ਕਿ ਇਸ ਬੰਦੇ ਨੇ ਘਰੋਂ ਜਾ ਕੇ ਇਹ 1500 ਗੋਲੀ ਹੈ ਜਿਹੜੀ ਬਰਾਮਦ ਕਰਵਾਈ ਆ, ਜਦਕਿ ਇਹ ਕਹਿੰਦੇ ਕਿ ਉਹਦੀ ਦੁਕਾਨ ਸੀ ਜੀ, ਇਹ ਸੀ ਉਹ ਜੀ, ਉਹਦੇ ਕੋਲੇ ਲਾਇਸੈਂਸ ਸੀਗਾ, ਇਹ ਨਸ਼ੀਲੀਆਂ ਗੋਲੀਆਂ ਸਾਬਤ ਹੀ ਨਹੀਂ ਹੋ ਰਹੀਆਂ। ਸੋ ਉਸ ਕੁੜੀ ਨੇ ਜਦੋਂ ਉਹ ਸਬੂਤ ਸਾਰੇ ਰੱਖ ਦਿੱਤੇ, ਮਾਮਲਾ ਵਿਗੜ ਗਿਆ। ਜਿਹੜਾ ਉੱਥੋਂ ਦਾ ਉੱਚ ਅਧਿਕਾਰੀ ਸੀਗਾ ਬਠਿੰਡਾ ਰੇਂਜ ਦਾ, ਉਹਨੇ ਫਿਰ ਇਨਕੁਆਇਰੀ ਸੀਗੀ ਜਿਹੜੀ ਇੱਕ ਇੱਥੇ ਬਹੁਤ ਯੰਗ ਮੁੰਡਾ SSP ਫਰੀਦਕੋਟ ਡਾਕਟਰ ਨਾਨਕ ਸਿੰਘ, ਉਹਨੂੰ ਇਨਕੁਆਇਰੀ ਦੇ ਦਿੱਤੀ ਕਿ ਭਾਈ ਤੂੰ ਜਾਂਚ ਪੜਤਾਲ ਕਰ ਇਸ ਸਾਰੇ ਮਾਮਲੇ ਦੀ। ਉਹਨੇ ਇਸ ਸਾਰੇ ਸਮੁੱਚੇ ਘਟਨਾਕ੍ਰਮ ਨੂੰ ਜਦੋਂ ਪੂਰੀ ਬਰੀਕੀ ਦੇ ਨਾਲ ਜਾਂਚਿਆ ਵਾਚਿਆ ਤਾਂ ਉਹਦੇ ਚ ਸਿੱਟਾ ਇਹ ਨਿਕਲਿਆ ਕਿ ਇਹ ਦੋਵੇਂ ਅਫਸਰ ਸੀਗੇ ਜਿਹੜੇ ਉਹ ਦਾਗੀ ਹੈ ਇਸ ਮਾਮਲੇ 'ਚ, ਉਹ ਗਲਤ ਪਾਏ ਗਿਆ ਕਿਉਂਕਿ ਇਹਨਾਂ ਨੇ ਜੋ ਤਰੀਕਾ ਵਰਤਿਆ ਉਸ ਨਸ਼ਾ ਤਸਕਰ ਨੂੰ ਬਚਾਉਣ ਦਾ, ਉਹ ਤਰੀਕਾ ਗੈਰ ਇਖਲਾਕੀ ਨਹੀਂ, ਗੈਰ ਕਾਨੂੰਨੀ ਵੀ ਸੀਗਾ ਜੀ। ਸੋ ਹੁਣ ਇਹ ਦੋਵੇਂ ਅਫਸਰ ਹੈ ਜਿਹੜੇ ਕੜਕੀ 'ਚ ਫਸ ਗਏ ਆ ਕਿਉਂਕਿ ਹੁਣ ਤੇ ਬਾਪੂ ਬਾਦਲ ਵੀ ਹੈ ਨਹੀਂ ਜਿਹਦੇ ਇਲਾਕੇ 'ਚ ਇਹਨਾਂ ਨੇ ਮੌਜਾਂ ਲੁੱਟੀਆਂ ਜਿਹਦੇ ਸਿਰ ਤੇ। ਹੁਣ ਐਤਕੀ ਸਿਰ ਦਾ ਸਾਈਂ ਕੋਈ ਹੋ ਰਿਹਾ। ਸੋ ਇਹਨਾਂ ਨੂੰ ਬਚਾਉਣ ਵਾਲਾ ਮੈਨੂੰ ਨਹੀਂ ਲੱਗਦਾ ਕੋਈ ਛੇਤੀ ਅੱਗੇ ਆਊਗਾ ਕਿਉਂਕਿ ਉਹ ਜਿਹੜੀ ਇਨਕੁਆਇਰੀ ਹੋ ਕੇ ਆ ਗਈ ਹੈ ਨਤੀਜੇ ਦੇ ਰੂਪ ਦੇ ਵਿੱਚ ਬਠਿੰਡੇ, ਉਹ ਕਿਸੇ ਨਾ ਕਿਸੇ ਅੱਗੇ ਦਾ ਹੰਨੇ ਬੰਨੇ ਲੱਗਣੀ ਹੈ। ਵੈਸੇ ਘੱਟੇ ਕੋਡੀਆਂ ਵੀ ਰੁਲ ਜਾਂਦੀਆਂ ਇਨਕੁਆਇਰੀਆਂ ਕਈ, ਪਰ ਇਹ ਮਾਮਲਾ ਕਿਉਂਕਿ ਕਾਫੀ ਭਖਿਆ ਹੋਇਆ, ਲੱਗਦਾ ਨਹੀਂ ਕਿ ਇਹ ਠੰਡੇ ਬਸਤੇ 'ਚ ਪਊਗਾ। ਆਉਣ ਵਾਲੇ ਦਿਨਾਂ 'ਚ ਇਹਨਾਂ ਦੋ ਵੱਡੇ ਅਫਸਰਾਂ ਦੀ ਮੇਰੇ ਖਿਆਲ ਦੇ ਨਾਲ ਜਾਨ ਹੈ ਜਿਹੜੀ ਉਹ ਕੜਕੀ 'ਚ ਫਸੇਗੀ। ਜੀ ਜੀ, ਅਗਲੀ ਗੱਲ ਦੇ ਵੱਲ ਵੱਧਦੇ ਹਾਂ। ਕਿਸਾਨ ਖੁਦਕੁਸ਼ੀ ਮਾਮਲਿਆਂ ਦੇ ਵਿੱਚ ਲਾਜ਼ਮੀ ਕੀਤੀ ਜਾ ਸਕਦੀ ਹੈ ਪੁਲਿਸ ਰਿਪੋਰਟ? ਦੇਖੋ ਰਾਜਕਰਮਵੀਰ ਸਿੰਘ ਜੀ, ਇਹ ਕਿਸਾਨ ਖੁਦਕੁਸ਼ੀਆਂ ਦੇ ਜਿਹੜੇ ਮਾਮਲੇ ਆ ਉਹਨਾਂ ਦੇ ਵਿੱਚ ਸਮੇਂ-ਸਮੇਂ ਤੇ ਇਹਨਾਂ ਨੇ ਕੁਝ ਸ਼ਰਤਾਂ ਤੈਅ ਕੀਤੀਆਂ। ਮਸਲਨ ਪਹਿਲਾਂ ਤੇ ਕੁਝ ਵੀ ਨਹੀਂ ਸੀਗਾ, ਜੇ ਕਿਸੇ ਦਾ ਕੋਈ ਟੱਬਰ ਤੀਰੇ ਦੇ ਵਿੱਚੋਂ ਕੋਈ ਇਸ ਤਰ੍ਹਾਂ ਦਾ ਬੰਦਾ ਮਰ ਜਾਂਦਾ ਕਰਜ਼ੇ ਦੇ ਬੋਝ ਹੇਠ ਜਾਂ ਆਰਥਿਕ ਤੰਗੀ ਕਰਕੇ, ਤਾਂ ਉਹ ਲਿਖਾ ਦਿੱਤਾ ਜਾਂਦਾ, ਦਰਜ ਕਰਾ ਦਿੱਤਾ ਜਾਂਦਾ ਕਿ ਸਾਡਾ ਬੰਦਾ ਜਿਹੜਾ ਉਹ ਕਰਜ਼ੇ ਦਾ ਮਾਰਿਆ ਖੁਦਕੁਸ਼ੀ ਕਰ ਗਿਆ। ਤਾਂ ਉਸ ਸੂਰਤ ਦੇ ਵਿੱਚ ਮੰਨ ਲਿਆ ਜਾਂਦਾ ਸੀਗਾ ਕਿ ਇਹ ਬੰਦਾ ਵਾਕਈ ਕਰਜ਼ੇ ਦੇ ਭਾਰ ਹੇਠ, ਕਰਜ਼ੇ ਦੇ ਦਬਾਅ ਹੇਠ ਖੁਦਕੁਸ਼ੀ ਕਰ ਗਿਆ। ਪਰ ਉਸ ਤੋਂ ਬਾਅਦ ਕਿਉਂਕਿ ਕੁਝ ਮਸਲੇ ਇਹੋ ਜਿਹੇ ਵੀ ਆਏ ਜਿਨ੍ਹਾਂ ਦੇ ਵਿੱਚ ਸ਼ੱਕ ਪ੍ਰਗਟਾਇਆ ਗਿਆ ਕਿ ਮੌਤ ਹੈ ਜਿਹੜੀ ਨੈਚੁਰਲੀ ਹੋਈ ਆ, ਤੇ ਇਹਨੂੰ ਦਰਸਾਇਆ ਗਿਆ ਖੁਦਕੁਸ਼ੀ ਦੇ ਤੌਰ ਤੇ। ਕਾਰਨ ਸਿਰਫ ਤੇ ਸਿਰਫ ਇਹ ਸੀਗਾ ਕਿ ਮੁਆਵਜ਼ਾ ਲਿਆ ਜਾਵੇ। ਫਿਰ ਇਹਨਾਂ ਕੇਸਾਂ ਦੀ ਬਹੁਤਾਤ ਹੋਣ ਲੱਗੀ। ਇਹ ਵੀ ਇੱਕ ਸੱਚ ਆ, ਇਸ ਸੱਚ ਨੂੰ ਕਈ ਵਾਰ ਲੁਕਾ ਲਿਆ ਜਾਂਦਾ, ਪਰ ਇਹਦੇ ਚ ਲੁਕਾਉਣ ਵਾਲੀ ਕੋਈ ਗੱਲ ਨਹੀਂ ਹੈ। ਮਰਜ਼ ਨੂੰ ਤੁਸੀਂ ਲੁਕਾ ਕੇ ਵਧਾਓਗੇ, ਘਟਾ ਨਹੀਂ ਸਕਦੇ। ਉਦੋਂ ਬਾਅਦ ਫਿਰ ਇਹਨਾਂ ਨੇ ਇੱਕ ਕ੍ਰਾਈਟੇਰੀਆ ਬਣਾ ਦਿੱਤਾ ਸੀਗਾ ਕਿ ਜਿਹੜਾ ਖੁਦਕੁਸ਼ੀ ਦਾ ਕੇਸ ਲੱਗੇਗਾ, ਜਿਹੜਾ ਕਲੇਮ ਹੋਏਗਾ, ਉਹਦੇ ਵਿੱਚ ਉਹੀ ਕੇਸ ਜਿਹੜਾ ਪ੍ਰਵਾਨ ਕੀਤਾ ਜਾਏਗਾ ਜਿਹਦੇ ਚ ਇੱਕ ਕਮੇਟੀ ਜਿਹੜੀ ਆ ਉਹ ਲਿਖ ਕੇ ਦੇ ਦੇਗੀ, ਮੋਹਰ ਲਾ ਦੇਵੇਗੀ ਕਿ ਹਾਂ ਇਹ ਖੁਦਕੁਸ਼ੀ ਕੇਸ ਆ ਔਰ ਇਹ ਕਰਜ਼ੇ ਦਾ ਮਾਰਿਆ ਹੀ ਖੁਦਕੁਸ਼ੀ ਦਾ ਕੇਸ ਆ। ਉਹਦੇ ਚ ਇਹਨਾਂ ਨੇ DC, SDM, ਡਾਕਟਰ, ਪੰਚਾਇਤ, ਇਹਨਾਂ ਸਾਰਿਆਂ ਨੂੰ ਰਲਾ ਕੇ ਇੱਕ ਕਮੇਟੀ ਬਣਾਈ ਸੀਗੀ ਕਿ ਇਹਨਾਂ ਦੀ ਸਹਿਮਤੀ ਹੋਵੇ, ਉਸ ਤੋਂ ਬਾਅਦ ਇਹਨੂੰ ਕਿਸਾਨ ਖੁਦਕੁਸ਼ੀ ਜਾਂ ਮਜ਼ਦੂਰ ਖੁਦਕੁਸ਼ੀ ਹੈ ਜਿਹੜੀ ਮੰਨ ਲਿਆ ਜਾਏਗਾ। ਹੁਣ ਇਹਨਾਂ ਨੇ ਆ ਕੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਆ ਕੇ ਪਹਿਲਾਂ ਤੇ ਮੁਆਵਜ਼ਾ ਵਧਾਇਆ, ਕਿਸਾਨ ਖੁਦਕੁਸ਼ੀਆਂ ਦਾ ਮੁਆਵਜ਼ਾ ਜਿਹੜਾ ਉਹ 5 ਲੱਖ ਕਰ ਦਿੱਤਾ। ਹੁਣ ਇੱਕ ਇਹ ਨਵੀਂ ਚੀਜ਼ ਵਿੱਚ ਜੋੜਨ ਜਾ ਰਹੇ ਆ ਕਿ ਇਹ ਜਿਹੜੇ ਨਕਲੀ ਕੇਸ, ਫਰਜ਼ੀ ਕੇਸ ਵਿੱਚ ਪੈ ਜਾਂਦੇ ਆ, ਇਹਨਾਂ ਤੋਂ ਅਸਲੀ ਕੇਸਾਂ ਨੂੰ ਦੂਰ ਰੱਖਿਆ ਜਾਵੇ। ਇਸ ਕਰਕੇ 174 ਦੀ ਰਿਪੋਰਟ ਲਾਜ਼ਮੀ ਕਰ ਦਿੱਤੀ ਜਾਵੇ। 174 ਦੀ ਕਾਰਵਾਈ ਤੁਸੀਂ ਕਈ ਵਾਰ ਪੜ੍ਹਿਆ ਹੋਣਾ, ਸੁਣਿਆ ਹੋਣਾ ਕਿ ਜਦੋਂ ਪੋਸਟਮਾਰਟਮ ਤੋਂ ਬਾਅਦ ਜਿਹੜੀ ਪੁਲਿਸ ਕਰਦੀ ਹੈ ਸਾਰੀ ਕਾਰਵਾਈ, ਉਹਨੂੰ 174 ਦੀ ਕਾਰਵਾਈ ਕਹਿੰਦੇ ਆ। ਕਿਉਂਕਿ 174 ਦੀ ਕਾਰਵਾਈ ਵਾਲੀ ਜਿਹੜੀ ਰਿਪੋਰਟ ਆ ਉਹ ਲਾਜ਼ਮੀ ਕਰ ਦਿੱਤੀ ਜਾਵੇ ਖੁਦਕੁਸ਼ੀਆਂ ਵਾਲੇ ਕੇਸ ਦੇ ਵਿੱਚ, ਤਾਂ ਆਉਣ ਵਾਲੇ ਦਿਨਾਂ 'ਚ ਇਹ ਸ਼ਰਤ ਹੈ ਜਿਹੜੀ ਉਹ ਲਾਗੂ ਹੋ ਜਾਏਗੀ। ਹੁਣ ਰਾਜਕਰਮਵੀਰ ਸਿੰਘ ਜੀ, ਇੱਥੇ 1-2 ਪੰਗੇ ਆ। ਪਹਿਲਾ ਪੰਗਾ ਤੇ ਇਹ ਆ ਕਿ ਦੇਖੋ ਜਿਸ ਘਰ ਇਸ ਤਰ੍ਹਾਂ ਦਾ ਕਹਿਰ ਵਾਪਰ ਜਾਂਦਾ, ਉਹਨੂੰ ਇਹਨਾਂ ਖਾਨਾ ਪੂਰਤੀਆਂ ਦਾ ਪਤਾ ਨਹੀਂ ਹੁੰਦਾ ਕਿ ਅਸੀਂ ਕਰਨੀਆਂ, ਕਿਉਂਕਿ ਉਹ ਤਾਂ ਉਸ ਸਮੇਂ ਸੋਗ ਦੇ ਵਿੱਚ ਡੁੱਬਿਆ ਹੁੰਦਾ, ਹੋਸ਼ ਹਵਾਸ ਕੋਈ ਰਹਿੰਦਾ ਨੀਗਾ, ਉਹਦੇ ਤੇ ਤਾਂ ਕਹਿਰ ਟੁੱਟਿਆ ਹੁੰਦਾ। ਉਹਨੂੰ ਕਿੱਥੇ ਸੁਰਤਿਆ ਕਿ ਅਸੀਂ ਹੁਣ ਕਾਗਜ਼ੀ ਕਾਰਵਾਈ ਕਰਨੀ ਆ। ਕਈ ਵਾਰ ਇੱਕ ਵੀ ਫਾਰਮੈਲਿਟੀ ਹੈ ਜਿਹੜੀ ਉਹ ਪੂਰੀ ਨਹੀਂ ਹੁੰਦੀ ਤੇ ਸਾਰਾ ਕੇਸ ਹੈ ਜਿਹੜਾ, ਭਾਵੇਂ ਉਹ ਜੈਨੂਅਨ ਕੇਸ ਆ, ਉਹ ਖਰਾਬ ਹੋ ਜਾਂਦਾ। ਹੁਣ ਜੇ ਇਸ ਤਰ੍ਹਾਂ ਦੀ ਇੱਕ ਹੋਰ ਸ਼ਰਤ ਜੋੜ ਦਿੱਤੀ ਜਾਂਦੀ ਹੈ, ਜਾਂ ਤੇ ਇਹਦੇ ਲਈ ਪੰਚਾਇਤਾਂ ਨੂੰ ਜਾਗਰਤ ਕਰ ਦਿੱਤਾ ਜਾਵੇ
ਜਾਗਰੂਕ ਕਰ ਦਿੱਤਾ ਜਾਵੇ ਕਿ ਭਾਈ ਅਨਫੋਰਚੂਨੇਟਲੀ ਜੇਕਰ ਤੁਹਾਡੇ ਪਿੰਡ 'ਚ ਇਸ ਤਰ੍ਹਾਂ ਦਾ ਕੋਈ ਵਰਤਾਰਾ ਵਾਪਰਦਾ ਹੈ ਤਾਂ ਉਸ ਸੂਰਤ ਦੇ ਵਿੱਚ ਆ ਚੀਜ਼ਾਂ ਜਿਹੜੀਆਂ ਤੁਸੀਂ ਲਾਜ਼ਮੀ ਪੂਰੀਆਂ ਕਰਨੀਆਂ, ਤੁਹਾਡਾ ਫਰਜ਼ ਆ। ਤੁਸੀਂ ਕੋਲ ਖੜ ਕੇ ਇਹ ਸਾਰੀਆਂ ਕਾਰਵਾਈਆਂ ਕਰਾਉਣੀਆਂ, ਜਾਂ ਤੇ ਪੰਚਾਇਤਾਂ ਨੂੰ ਪੂਰੀ ਤਰ੍ਹਾਂ ਜਾਗਰੂਕ ਕੀਤਾ ਜਾਵੇ, ਜਾਂ ਲੋਕਾਂ ਨੂੰ ਪਿੰਡਾਂ ਦੇ ਵਿੱਚ ਇਸ ਚੀਜ਼ ਦੀ ਸੂਚਨਾ ਮੁਹੱਈਆ ਕਰਵਾ ਦਿੱਤੀ ਜਾਵੇ ਕਿ ਜੇਕਰ ਕਿਸੇ ਵੀ ਪਰਿਵਾਰ ਦੇ ਨਾਲ ਇਸ ਤਰ੍ਹਾਂ ਦੀ ਘਟਨਾ ਘਟਦੀ ਹੈ ਤਾਂ ਫਿਰ ਉਸ ਸੂਰਤ ਦੇ ਵਿੱਚ ਆ ਕਾਰਵਾਈਆਂ ਜ਼ਰੂਰੀ ਹੈ। ਦੂਜੀ ਗੱਲ, ਦੂਜਾ ਪੱਖ ਹੈ ਜਿਹੜਾ, ਦੂਜਾ ਪੱਖ ਇਹ ਵੀ ਹੈ ਰਾਜ ਕਰਨਵੀਰ ਸਿੰਘ ਜੀ ਕਿ ਇੱਥੇ ਇਹੋ ਜਿਹੇ ਲੋਕ ਵੀ ਆ ਜਿਹੜੇ ਮੁਰਦਾ ਖਾਣੋਂ ਵੀ ਨਹੀਂ ਟਲਦੇ। ਮੁਰਦਾ ਖਾਣ ਤੋਂ ਭਾਵੇਂ ਆ ਕਿ ਜੇ ਕੋਈ ਮੋਰਚਰੀ ਦੇ ਅੱਗੇ ਖੜਾ ਉੱਥੋਂ ਕਿਸੇ ਨੇ ਲਾਸ਼ ਕਢਾਉਣੀ ਆ ਤੇ ਉਹ ਵੀ ਕਹਿੰਦਾ ਕਿ ਇੱਧਰਲੇ ਪਾਸੇ ਆ ਕੇ ਪਿਛਲੇ ਪਾਸੇ ਹਰਿਆ ਜਿਹਾ ਪਤਾ ਦੇ ਜਾ ਤੇ ਲਾਸ਼ ਲੈ ਜਾ। ਕੁਛ ਲੋਕ ਇਹੋ ਜਿਹੇ ਵੀ ਆ, ਔਰ ਇੱਕ ਥਾਣੇਦਾਰ ਇਸ ਮਾਮਲੇ 'ਚ ਸਸਪੈਂਡ ਵੀ ਹੋਇਆ ਸੀਗਾ ਕਿ 174 ਦੀ ਕਾਰਵਾਈ ਜਦੋਂ ਕਰਾਉਣੀ ਹੋਵੇ, ਜ਼ਰੂਰੀ ਹੋਵੇ, ਤਾਂ ਉਦੋਂ ਉਹ ਭਾਰੇ ਹੋ ਜਾਂਦੇ ਆ। ਉਹ ਕਹਿੰਦੇ ਕਿ ਸਾਡੀ ਕਾਰ ਹੈ ਜਿਹੜੀ ਪਾਣੀ ਤੇ ਥੋੜੀ ਚੱਲਦੀ ਆ, ਇਹਦੇ 'ਚ ਤੇਲ ਪਾਓ, ਅਸੀਂ ਆ ਜਾਂਦੇ ਆ, ਉੱਥੇ ਕਾਰਵਾਈ ਕਰ ਦਿੰਦੇ, ਤੁਸੀਂ ਆਪਦੀ ਲਾਸ਼ ਲੈ ਕੇ ਸਿਵਿਆਂ ਨੂੰ ਟਿਕ ਜਾਓ। ਤਾਂ ਇਹੋ ਜਿਹੇ ਜਿਹੜੇ ਮਾਮਲੇ ਆ ਉਹ ਅੱਗੇ ਵਧਣਗੇ, ਕਿਉਂਕਿ ਹਰੇਕ ਬੰਦੇ ਨੂੰ ਇਹ ਹੋਏਗਾ ਕਿ ਹੁਣ ਮੁਰਦਾ ਖਾ ਲਿਆ ਜਾਵੇ। ਵੈਸੇ ਹਰੇਕ ਨੂੰ ਤੇ ਨਹੀਂ, ਪਰ ਜਿਹੜੇ ਲੋਕ ਇਹੋ ਜਿਹੇ ਲੋਭੀ ਕਿਸਮ ਦੇ ਲੋਕ ਆ, ਜਿਵੇਂ ਮੈਂ ਤੁਹਾਨੂੰ ਇੱਕ ਥਾਣੇਦਾਰ ਦੀ ਗੱਲ ਦੱਸੀ ਆ, ਉਹਨੂੰ ਬਾਅਦ ਸਸਪੈਂਡ ਕੀਤਾ ਗਿਆ ਸੀ ਕਿਉਂਕਿ ਉਹਨੇ 174 ਦੀ ਕਾਰਵਾਈ ਕਰਨ ਲਈ 500 ਰੁਪਇਆ ਮੰਗਿਆ ਸੀ। ਜਿਹਦੀ ਮੌਤ ਹੋਈ ਸੀ ਉਸ ਪਰਿਵਾਰ ਤੋਂ ਮੰਗ ਲਿਆ ਕਿ 500 ਰੁਪਇਆ ਦਿਓ ਪਹਿਲਾਂ, ਫਿਰ ਮੈਂ 174 ਦੀ ਕਾਰਵਾਈ ਕਰਨ ਲਈ ਹਸਪਤਾਲ ਚ ਆਊਂਗਾ। ਤਾਂ ਇਹੋ ਜਿਹੇ ਲੋਕ ਬਹੁਤ ਸਾਰੇ ਆ, ਮਹਿਕਮਿਆਂ ਦੇ ਵਿੱਚ ਬਹੁਤ ਸਾਰੇ ਲੋਕ ਆ ਜੋ ਮੁਰਦਾ ਖਾਣ ਗਿੱਝੇ ਹੋਏ ਆ। ਸੋ ਇਹ ਮੁਰਦਾ ਖੋਰ ਲੋਕ ਹੈ ਜਿਹੜੇ, ਉਹਨਾਂ ਤੋਂ ਇਸ ਚੀਜ਼ ਨੂੰ ਬਚਾਇਆ ਜਾਵੇ, ਇਹਦੇ ਲਈ ਵੀ ਕੋਈ ਪ੍ਰਬੰਧ ਹੋਣਾ ਚਾਹੀਦਾ। ਬਾਕੀ ਇੱਕ ਚੀਜ਼ ਜਿਹੜੀ ਹੈ ਉਹਦੇ ਵਿੱਚ ਰਾਜ ਕਰਨਵੀਰ ਸਿੰਘ ਜੀ ਬਹੁਤ ਦੁੱਖ ਦੇ ਨਾਲ ਕਹਿਣਾ ਪੈ ਰਿਹਾ ਕਿ ਕੁਝ ਸਾਡੇ ਪੱਤਰਕਾਰ ਹੈ ਜਿਹੜੇ, ਕਿਉਂਕਿ ਕਿਸਾਨ ਖੁਦਕੁਸ਼ੀ ਨੂੰ ਬਹੁਤ ਅਹਿਮੀਅਤ ਮਿਲਦੀ ਹੈ ਮੀਡੀਆ ਦੇ ਵਿੱਚ, ਤਾਂ ਉਹ ਮੀਡੀਆ ਦੇ ਵਿੱਚ ਆਪਣੀ ਅਹਿਮੀਅਤ ਜਾਂ ਆਪਣੇ ਆਪ ਦੀ ਅਹਿਮੀਅਤ ਕਹਿ ਲਓ ਹਾਸਲ ਕਰਨ ਲਈ ਕਈ ਵਾਰ ਇਹੋ ਜਿਹੀਆਂ ਗੱਲਾਂ ਕਰ ਜਾਂਦੇ ਆ ਜੋ ਆਮ ਤੌਰ ਤੇ ਬੰਦਾ ਸਧਾਰਨ ਭਾਵੇਂ ਨਾ ਸਮਝੇ, ਜਿਹੜਾ ਮੀਡੀਆ ਜਗਤ ਦੇ ਨਾਲ ਮਾੜਾ ਮੋਟਾ ਜੁੜਿਆ ਜਾਂ ਮਾੜੀ ਮੋਟੀ ਉਹ ਸੋਝੀ ਰੱਖਦਾ, ਉਹ ਝੱਟ ਫੜ ਲੈਂਦਾ ਕਿ ਇਸ ਮਾਮਲੇ ਦੇ ਵਿੱਚ ਆਹ ਕੁਛ ਨਹੀਂ ਹੋਇਆ। ਜਿੱਦਾਂ ਕਿ ਇੱਕ ਪਿਛਲੇ ਦਿਨ ਹੀ ਰਿਪੋਰਟ ਲੱਗੀ, ਉਸ ਪੱਤਰਕਾਰ ਸੱਜਣ ਨੇ ਜਿਹੜਾ ਮਾਝੇ ਦਾ ਚੰਗਾ ਅੱਛਾ ਖਾਸਾ ਰਿਪੋਰਟਰ ਆ, ਉਹਨੇ 3 ਕਿਸਾਨ ਖੁਦਕੁਸ਼ੀਆਂ ਦੀ ਸਟੋਰੀ ਛਾਪੀ, ਇਕੱਠੀਆਂ ਇੱਕੋ ਦਿਨ ਉਹ ਖੁਦਕੁਸ਼ੀਆਂ ਹੋਈਆਂ ਸਨ। ਤੇ ਉਹਦੇ ਵਿੱਚ ਥੱਲੇ ਜਾ ਕੇ ਇੱਕ ਕਿਸਾਨ ਬਾਰੇ ਲਿਖਿਆ ਸੀਗਾ ਕਿ ਕਿਸਾਨ ਰਾਤ ਨੂੰ ਸੁੱਤਾ ਤੇ ਸੁੱਤਾ ਉੱਠਿਆ ਹੀ ਨਹੀਂ, ਤੇ ਉੱਥੇ ਲਿਖਿਆ ਸੀ ਕਿਸਾਨ ਵੱਲੋਂ ਖੁਦਕੁਸ਼ੀ। ਹੁਣ ਜਿਹੜਾ ਸੁੱਤਾ ਪਿਆ ਹੀ ਚੱਲਣਾ ਕਰ ਗਿਆ, ਉਹ ਖੁਦਕੁਸ਼ੀ ਹੋਈ ਕਿੱਦਾਂ ਹੋਈ ਉਹ ਪੱਤਰਕਾਰ ਨੂੰ ਨਹੀਂ ਪਤਾ। ਉਹਨੇ ਲਿਖਤਾ ਕਿ ਉਹਦੇ ਘਰਦਿਆਂ ਨੇ ਲਿਖਾਤਾ ਕਿ ਇਹ ਕਰਜ਼ੇ ਦੇ ਬੋਝ ਹੇਠ ਪਰੇਸ਼ਾਨ ਰਹਿੰਦਾ ਸੀਗਾ, ਪਰੇਸ਼ਾਨ ਰਹਿੰਦਾ ਮੰਨ ਲਿਆ, ਪਰ ਉਹਨੇ ਰਾਤ ਨੂੰ ਸੁੱਤੇ ਪਏ ਨੇ ਸੁਪਨੇ ਤਾਂ ਭਾਵੇਂ ਖੁਦਕੁਸ਼ੀ ਕਰ ਲਈ ਹੋਵੇ, ਸਰੀਰਕ ਤੌਰ ਤੇ ਖੁਦਕੁਸ਼ੀ ਨਹੀਂ ਹੋਈ, ਨੈਚੁਰਲੀ ਮੌਤ ਹੋ ਸਕਦੀ, ਕਿਸੇ ਦੌਰੇ ਨਾਲ ਮੌਤ ਹੋ ਸਕਦੀ ਹੈ। ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਹਾਸੋਹੀਣੀਆਂ ਗੱਲਾਂ ਕੀਤੀਆਂ ਜਾਂਦੀਆਂ, ਸੋ ਇਹ ਵੀ ਜ਼ਰੂਰਤ ਹੈ ਕਿ ਇੱਧਰੋਂ ਥੋੜਾ ਜਿਹਾ ਸੰਜਮ ਤੋਂ ਕੰਮ ਲਿਆ ਜਾਵੇ। ਲੋਕ ਵੀ ਆਪਣੇ ਪੱਧਰ ਤੇ, ਪੰਚਾਇਤ ਖਾਸ ਤੌਰ ਤੇ ਇਸ ਮਾਮਲੇ 'ਚ ਭੂਮਿਕਾ ਅਦਾ ਕਰੇ ਕਿ ਅਸਲੀ ਕੇਸ ਕੋਈ ਪ੍ਰਭਾਵਿਤ ਨਾ ਹੋਵੇ, ਅਸਲੀ ਕੇਸ ਕੋਈ ਛੁੱਟੇ ਨਾ, ਤੇ ਇਸ ਤਰ੍ਹਾਂ ਦੇ ਫਰਜ਼ੀ ਕਲੇਮ ਜਿਹੜੇ ਕੀਤੇ ਜਾਂਦੇ ਆ ਇਹਨਾਂ ਤੋਂ ਬਚਾਇਆ ਜਾਵੇ, ਕਿਉਂਕਿ ਇਹ ਜਿਹੜੇ ਨਕਲੀ ਕੇਸ ਆ ਕਈ ਵਾਰ ਅਸਲੀਆਂ ਦਾ ਹੱਕ ਮਾਰ ਲੈਂਦੇ ਆ। ਜੀ 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 ਜਾਂਦੇ ਜਾਂਦੇ ਮਿੰਟੂ ਗੁਰਸਰੀ ਜੀ ਗੱਲ ਕਰ ਲਈਏ ਵੀ 2 NRI 25 ਕਰੋੜ ਦੀ ਡਰੱਗ ਸਮੇਤ ਕਾਬੂ। ਉੱਧਰ ਜੇਲ੍ਹ 'ਚੋਂ ਡਰੱਗ ਰੈਕਟ ਚਲਾਉਣ ਦੇ ਮਾਮਲੇ 'ਚ ਗੈਂਗਸਟਰ ਨੂੰ ਰਿੜਕਣ ਦੀ ਤਿਆਰੀ। ਦੇਖੋ ਰਾਜ ਕਰਨਵੀਰ ਸਿੰਘ ਜੀ, ਜਿਹੜੇ NRIs ਦੇ 2 ਕਿੱਸੇ ਆਏ ਸਾਹਮਣੇ, ਵੈਸੇ ਇੱਕੋ ਕਿੱਸਾ ਤੇ 2 ਅਲੱਗ-ਅਲੱਗ ਆ। ਇਹ ਦੋਵੇਂ ਸੱਜਣ ਸੀਗੇ ਜਿਹੜੇ ਅਮਰੀਕਾ ਚੋਂ ਆਏ ਆ, ਤੇ ਅਮਰੀਕਾ ਚੋਂ ਵੀ ਇੱਜ਼ਤਮਾਨ ਨਾਲ ਪੂਰੇ ਹੀ ਆਏ ਆ। ਉੱਥੇ ਵੀ ਡਰੱਗ ਦੇ ਕੇਸ ਦੇ ਵਿੱਚ ਫੜੇ ਗਏ, 4 ਸਾਲ ਕਨਵਿਕਟਡ ਹੋਏ 4 ਸਾਲ ਲਈ, ਤੇ ਉੱਥੋਂ ਡਿਪੋਰਟ ਕਰ ਦਿੱਤੇ ਗਏ। ਡਿਪੋਰਟ ਕਰਕੇ ਪੰਜਾਬ 'ਚ ਭੇਜੇ, ਪਰ ਉਹ ਜਿਵੇਂ ਕਹਿੰਦੇ ਆ ਨਾ ਕਿ ਜਿਹੜੇ ਲਾਹੌਰ ਬੁੱਧੂ ਉਹ ਪਿਸ਼ੌਰ ਵੀ ਬੁੱਧੂ। ਪਰ ਮੈਨੂੰ ਲੱਗਦਾ ਕਿ ਇੱਥੇ ਸਾਨੂੰ ਹੁਣ ਮੁਹਾਵਰਿਆਂ ਦਾ ਵੀ ਹਾਲਾਤਾਂ ਦੇ ਹਿਸਾਬ ਕਿਤਾਬ ਨਾਲ ਵਿਸਥਾਰ ਕਰਨਾ ਪਵੇਗਾ ਕਿ ਜਿਹੜੇ ਲਾਹੌਰ ਬੁੱਧੂ ਉਹ ਪਿਸ਼ੌਰ ਵੀ ਬੁੱਧੂ, ਤੇ ਜਿਹੜੇ ਪਿਸ਼ੌਰ ਵੀ ਬੁੱਧੂ ਗਾ ਉਹ ਨਗੌਰ ਵੀ ਬੁੱਧੂ, ਉਹ ਨਗੌਰ ਜਾ ਕੇ ਵੀ ਬੁੱਧੂ ਆ, ਉਹ ਪੰਜਾਬ ਦੇ ਵਿੱਚ ਆ ਕੇ ਵੀ ਇਹੋ ਜਿਹੇ ਕੰਮ ਕਰਦੇ ਆ। ਸੋ ਉਹਨਾਂ ਨੇ ਆ ਕੇ ਇੱਥੇ ਵੀ ਕੋਸ਼ਿਸ਼ ਕੀਤੀ ਕਿ ਧੰਦਾ ਜਾਰੀ ਰੱਖੀਏ। ਅੱਜ STF ਨੇ ਉਹਨਾਂ ਨੂੰ ਫੜ ਲਿਆ, 25 ਕਰੋੜ ਦੀ ਡਰੱਗ ਉਹਨਾਂ ਕੋਲੋਂ ਫੜੀ ਗਈ ਹੈ। ਮੇਰੇ ਖਿਆਲ ਦੇ ਨਾਲ ਦੁਆਬੇ ਦੇ ਉਹ ਰਹਿਣ ਵਾਲੇ ਆ, ਇੱਕ ਦਾ ਪਿੰਡ ਤੇ ਬੰਡਾਲਾ, ਦੂਸਰੇ ਦਾ ਪਿੰਡ ਮਨਸੂਰਪੁਰ ਆ। ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਦੂਜੇ ਪਾਸੇ ਜੇ ਗੱਲ ਕਰੀਏ ਆਪਾਂ ਉਹ ਜੱਗੂ ਗਰੋਹਬਾਜ਼ ਦੀ, ਤਾਂ ਉਹ ਤੋਂ ਪਹਿਲਾਂ
ਇਹ ਜ਼ਰੂਰੀ ਹੈ ਰਾਜ ਕਰਮਵੀਰ ਸਿੰਘ ਜੀ ਕਿ ਦੇਖੋ ਜਿਹੜੀ ਡਰੱਗ ਦੀ ਇੱਥੇ ਤਸਕਰੀ ਹੁੰਦੀ ਹੈ, ਉਸ ਤਸਕਰੀ ਦੇ ਵਿੱਚ ਹਮੇਸ਼ਾ NRI ਐਂਗਲ ਜੁੜਦਾ ਹੈ। ਇਹ ਚਿੰਤਾ ਦਾ ਵਿਸ਼ਾ ਹੈ ਕਿ ਲੋਕ ਇੱਕ ਪਾਸੇ 5 ਰੁਪਈਆਂ ਦੀ ਚੁੱਕ ਕੇ ਏਜੰਟਾਂ ਦੇ ਕੋਲ ਮਿੰਨਤਾਂ ਕੱਢਦੇ ਫਿਰਦੇ ਆ, ਹਾੜੇ ਕੱਢਦੇ ਫਿਰਦੇ ਆ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਅਸੀਂ ਉਹਨਾਂ ਮੁਲਕਾਂ 'ਚ ਪਹੁੰਚ ਜਾਈਏ, ਤੇ ਜਿਹੜੇ ਉਹਨਾਂ ਮੁਲਕਾਂ 'ਚ ਪਹੁੰਚ ਕੇ ਸੁੱਖ ਦੀ ਰੋਟੀ ਵੀ ਖਾਣ ਲੱਗ ਪੈਂਦੇ ਆ, ਪਰ ਉਹਨਾਂ ਦਾ ਇੱਧਰੋਂ ਹਲਕ ਨਹੀਂ ਮਰਦਾ, ਉਹ ਇਹੋ ਜਿਹੇ ਬੁਰੇ ਧੰਦਿਆਂ 'ਚ ਵੀ ਫਸੇ ਫਿਰਦੇ ਆ। ਇਹ ਇੱਕ ਚਿੰਤਾਜਨਕ ਪਹਿਲੂ ਹੈ। ਜਿੱਥੋਂ ਤੱਕ ਹੁਣ ਇਸ ਗਿਰੋਹਬਾਜ਼ ਜੱਗੂ ਭਗਵਾਨਪੁਰੀਏ ਦੀ ਗੱਲ ਆ, ਇਹ ਜੇਲ੍ਹ ਦੇ ਵਿੱਚ ਬੈਠਾ ਹੀ ਦੱਸਦੇ ਆ ਕਿ ਆਪਣਾ ਨੈਕਸਸ ਜਿਹੜਾ ਉਹ ਰਨ ਕਰਦਾ ਸੀਗਾ, ਡਰੱਗ ਬਾਹਰ ਸਪਲਾਈ ਕਰਦੇ ਸੀ ਇਹਦੇ ਕਰਿੰਦੇ, ਇਹ ਅੰਦਰੋਂ ਹੀ ਦੱਸ ਦਿੰਦਾ ਸੀ ਕਿ ਇੱਥੋਂ ਚੱਕ ਲਓ ਤੇ ਇੱਥੇ ਜਾ ਕੇ ਰੱਖ ਦਿਓ, ਇੱਥੋਂ ਪੈਸੇ ਲੈ ਲਓ, ਇੱਥੇ ਜਾ ਕੇ ਪੈਸੇ ਦੇ ਦਿਓ। ਇਹ ਸਾਰਾ ਕੁਝ ਟੈਲੀਫੋਨ ਤੇ ਹੋ ਰਿਹਾ ਸੀ। ਬਾਹਰੋਂ STF ਨੇ 3-4 ਬੰਦੇ ਚੁੱਕੇ, ਉਹਨਾਂ ਨੇ ਦੱਸਿਆ ਕਿ ਸਾਡਾ ਕੋਈ ਕਸੂਰ ਨਹੀਂ, ਇਹ ਮਾਲ ਅਸਲ ਦੇ ਵਿੱਚ ਜੱਗੂ ਭਗਵਾਨਪੁਰੀਏ ਦਾ। ਹੁਣ ਜੱਗੂ ਭਗਵਾਨਪੁਰੀਆ ਜੇਲ੍ਹ ਦੇ ਵਿੱਚ ਨਜ਼ਰਬੰਦ ਆ, ਉਹਨੂੰ ਤੇ ਹੋ ਗਏ ਮੇਰੇ ਖਿਆਲ ਦੇ ਨਾਲ 2 ਸਾਲ ਤੋਂ ਵੀ ਉੱਤੇ ਸਮਾਂ। ਉਹ ਦੱਸਦੇ ਆ ਕਿ ਉਦੋਂ ਦਾ ਹੀ ਧੰਦਾ ਚੱਲਦਾ ਪਿਆ, ਉਹ ਟੈਲੀਫੋਨ ਤੇ ਸਭ ਕੁਛ ਕਰਾਮਾਤ ਹੈ ਜਿਹੜੀ ਉਹ ਕਰੀ ਜਾਂਦਾ। ਹੁਣ ਦੇਖੋ ਰਾਜ ਕਰਮਵੀਰ ਸਿੰਘ ਜੀ, ਇਹਦਾ ਪਰਦਾਫਾਸ਼ ਤੇ ਹੁਣ ਕੀਤਾ ਇਹਨਾਂ ਨੇ ਜੀ। ਸਾਡੇ ਕੋਲ ਇਹੋ ਜਿਹੀਆਂ ਰਿਪੋਰਟਾਂ 4-5 ਸਾਲ ਤੋਂ ਆਉਂਦੀਆਂ ਪਈਆਂ ਨੇ ਕਿ ਲੋਕਾਂ ਨੇ ਕੀ ਕੀਤਾ ਕਿ ਬੈਂਕ ਖਾਤੇ ਖੁਲਾਏ ਆ, ਬੈਂਕ ਖਾਤਿਆਂ ਦੇ ਨਾਲ ਅਲਰਟ ਸਰਵਿਸ ਲਈ ਹੈ, ਔਰ ਜੇਲ੍ਹਾਂ ਦੇ ਵਿੱਚ ਉਹੋ ਹੀ ਸਿਮ ਚਲੇ ਜਾਂਦਾ ਜਿਹਦੇ ਤੇ ਅਲਰਟ ਸਰਵਿਸ ਲੱਗੀ ਹੁੰਦੀ ਹੈ। ਉਹ ਮਾਲ ਪੱਤਾ ਉਸ ਬੰਦੇ ਨੂੰ ਦੇਣ ਤੋਂ ਪਹਿਲਾਂ ਇਹ ਚੈੱਕ ਕਰ ਲੈਂਦੇ ਆ ਕਿ ਤੇਰੇ ਘਰਦਿਆਂ ਨੇ ਸਾਡੇ ਅਕਾਊਂਟ 'ਚ ਪੈਸੇ ਪਾਤੇ ਆ। ਜਿਹੜਾ ਮਾਲ ਲੈਣ ਵਾਲਾ ਉਹ ਆਪਦੇ ਘਰਦਿਆਂ ਨੂੰ ਕਹਿ ਦਿੰਦਾ ਕਿ ਹਾਂਜੀ ਆਹ ਫਲਾਣੇ ਖਾਤੇ 'ਚ ਇੰਨੇ ਪੈਸੇ ਪਾ ਦਿਓ, ਮੈਂ ਇਹਦੇ ਕੋਲ ਜੇਲ੍ਹ ਦੇ ਵਿੱਚ ਫੜੇ ਸੀ, ਮੇਰੀ ਤਾਂ ਜ਼ਰੂਰਤ ਪੂਰੀ ਕੀਤੀ ਆ। ਘਰ ਦੇ ਜਿਵੇਂ ਹੀ ਖਾਤੇ 'ਚ ਪਾਉਂਦੇ ਸਨ, ਉੱਥੇ ਅਲਰਟ ਮੈਸੇਜ ਆ ਜਾਂਦਾ ਸੀ ਕਿ ਖਾਤੇ 'ਚ ਇੰਨੇ ਪੈਸੇ ਰਿਸੀਵ ਹੋ ਗਏ, ਨਾਲ ਦੀ ਨਾਲ ਡਿਲੀਵਰੀ ਹੋ ਜਾਂਦੀ ਸੀ ਜੇਲ੍ਹਾਂ 'ਚ। ਇਸ ਤਰ੍ਹਾਂ ਜੇਲ੍ਹਾਂ 'ਚ ਨੈਟਵਰਕ ਚੱਲਦਾ ਰਿਹਾ। ਹੁਣ ਇਹਨਾਂ ਨੂੰ ਪਤਾ ਲੱਗਿਆ ਕਿ ਜੱਗੂ ਭਗਵਾਨਪੁਰੀ ਇਸ ਤਰ੍ਹਾਂ ਕਰਦਾ ਰਿਹਾ ਜੇਲ੍ਹ ਦੇ ਵਿੱਚ। ਕਰਦਾ ਕੀ ਰਿਹਾ? ਕਰਦਾ ਪਿਆ। ਹੁਣ ਦੇਖੋ ਬੜੀ ਸਧਾਰਨ ਜੀ ਗੱਲ ਆ ਕਿ ਕੋਈ ਬੰਦਾ ਟੈਲੀਫੋਨ ਤੇ ਇਸ ਤਰ੍ਹਾਂ ਗੱਲਬਾਤ ਕਿਵੇਂ ਕਰ ਲੈਂਦਾ, ਕਿਵੇਂ ਉਹ ਚੱਤੋ ਪੈਰ ਆਪਣੇ ਬਾਹਰਲੇ ਸਾਥੀਆਂ ਨੂੰ ਡਾਇਰੈਕਸ਼ਨ ਦਿੰਦਾ ਹੋਊਗਾ, ਕਿਵੇਂ ਦੱਸਦਾ ਹੋਊਗਾ, ਕਿਵੇਂ ਪਲੈਨਿੰਗ ਕਰਦਾ ਹੋਊਗਾ। ਤਾਂ ਇਹਦੇ 'ਚ ਇਹ ਆ ਰਾਜ ਕਰਮਵੀਰ ਸਿੰਘ ਜੀ, ਇਹਨਾਂ ਦੇ ਕੋਲ ਕੋਈ ਪ੍ਰਬੰਧ ਨਹੀਂ ਹੈ। ਇਹਨਾਂ ਦੇ ਕੋਲ ਜਿਹੜੇ ਜੈਮਰ ਹੈ, ਪਹਿਲੀ ਗੱਲ ਤਾਂ ਜੇਲ੍ਹਾਂ ਦੇ ਵਿੱਚ ਹੈ ਨਹੀਂ, ਜਿਹੜੇ ਹਨ ਉਹ 3 GB ਤੱਕ ਜੈਮ ਕਰਦੇ ਆ, ਜਿਹੜਾ ਨੈਟਵਰਕ 3 GB ਆ, ਜਿਹਨੂੰ 3G ਕਹਿ ਦਿੰਦੇ ਆ। ਹੁਣ ਜਿਹੜਾ 4G ਵਾਲਾ ਨੈਟਵਰਕ ਆ, ਸਾਰੇ ਟੈਲੀਫੋਨ ਤੇ ਉਹਦੇ ਤੇ ਚਲਾਉਂਦੇ ਆ। 4G ਨੈਟਵਰਕ ਜਾਮ ਕਰਨ ਲਈ ਇਹਨਾਂ ਦੇ ਕੋਲ ਜੈਮਰ ਹੀ ਹੈ ਨਹੀਂ। ਹੁਣ ਜਦੋਂ ਤੁਹਾਡੇ ਕੋਲ ਟੈਕਨੋਲੋਜੀ ਹੈ ਨਹੀਂ, ਉਹ ਰੋਕੋਗੇ ਕਿਵੇਂ ਤੁਸੀਂ? ਦੂਜੀ ਗੱਲ ਇਹ ਆ ਕਿ ਇਹ ਜਿਹੜੇ ਲੋਕ ਆ ਉਹ WhatsApp ਕਾਲ ਕਰਦੇ ਆ ਜਾਂ Facebook ਕਾਲ ਕਰਦੇ ਆ, ਉਹ ਕਾਲ ਹੈ ਜਿਹੜੀ ਉਹ ਫੜੀ ਵੀ ਨਹੀਂ ਜਾਂਦੀ, ਇਹਨਾਂ ਤੋਂ ਟ੍ਰੇਸ ਵੀ ਨਹੀਂ ਹੁੰਦੀ। ਇਸ ਕਰਕੇ ਬੜਾ ਈਜ਼ੀਲੀ ਉਹ ਅੰਦਰੋਂ ਸਭ ਕੁਛ ਹੈ ਜਿਹੜਾ ਉਹ ਹਿਸਾਬ ਕਿਤਾਬ ਚਲਾਈ ਜਾਂਦੇ ਆ। ਜ਼ਰੂਰਤ ਆ ਕਿ ਤੁਸੀਂ ਆਪਦਾ ਸੰਦ ਸੱਪਾ ਇਕੱਠਾ ਕਰੋ, ਇਕੱਠਾ ਕਰਕੇ ਉਹਨੂੰ ਚਾਲੂ ਕਰੋ, ਚਾਲੂ ਕਰਕੇ ਆਪਣੇ ਬੰਦਿਆਂ ਨੂੰ ਥੋੜ੍ਹਾ ਬਹੁਤ ਅਕਲ ਦਾ ਦਾਨ ਵੀ ਕਰੋ, ਉਹ ਆਪਣੇ ਫਰਜ਼ਾਂ ਪ੍ਰਤੀ ਥੋੜ੍ਹੇ ਜਿਹੇ ਵਫਾਦਾਰ ਹੋਣ। ਨਹੀਂ ਤੇ ਇਹ ਕੰਮ ਇਸ ਤਰ੍ਹਾਂ ਹੀ ਚੱਲਦੇ ਰਹਿਣੇ ਆ। ਇਸੇ ਤਰ੍ਹਾਂ ਕਦੇ ਜੱਗੂ ਆ ਜਾਏਗਾ ਫਰੇਮ 'ਚ, ਕਦੇ ਫੱਗੂ ਆ ਜਾਏਗਾ। ਜੇ ਫੱਗੂ ਤੇ ਜੱਗੂ ਛੁੱਟ ਗਏ ਤੇ ਕੋਈ ਬੱਗੂ ਆ ਜਾਊਗਾ। ਜੀ ਬਿਲਕੁਲ ਮਿੰਟੂ ਜੀ, ਅਤੇ ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦੇ ਹਾਂ ਤੁਸੀਂ ਸਾਡੇ ਨਾਲ ਜੁੜੇ ਮਿੰਟੂ ਗੁਰਸਰੇ ਜੀ, ਇਹਨਾਂ ਖਬਰਾਂ ਬਾਰੇ ਸਾਨੂੰ ਜਾਣਕਾਰੀਆਂ ਦਿੱਤੀਆਂ। ਅਗਲੀ ਵਾਰ ਤੱਕ ਲਈ ਮਿਹਰਬਾਨੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਅਤੇ ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਆ ਉਹ ਹੁਣ ਸਮਾਪਤ ਹੁੰਦਾ। ਮਿਲਾਂਗੇ ਅਗਲੇ ਪ੍ਰੋਗਰਾਮ ਦੇ ਵਿੱਚ। ਉਦੋਂ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਹੀ ਬਹੁਤ ਪਿਆਰ ਸਤਿਕਾਰ ਸਾਹਿਬ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ। ਜਿੰਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।